ਸਿੱਖ ਬੁੱਧੀਜੀਵੀਆਂ ਨੇ ਭਾਈ ਨਰੈਣ ਸਿੰਘ ਚੋੜਾ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਜੋ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਜਾ ਰਹੀ ਹੈ ਉਹ ਬਿਲਕੁਲ ਹੀ ਗਲਤ ਹੈ। ਚੰਡੀਗੜ੍ਹ ਦੇ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ IAS ਗੁਰਤੇਜ ਸਿੰਘ, ਸਿੱਖ ਵਿਦਵਾਨ ਭਾਈ ਕਰਮਜੀਤ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਸੁਰਿੰਦਰ ਸਿੰਘ ਕਿਸ਼ਨਪੁਰ, ਬੀਬੀ ਜਸਮੀਤ ਕੌਰ ਛੀਨਾ ਅਤੇ ਕੁਲਬੀਰ ਕੌਰ ਧਾਮੀ ਨੇ ਕਿਹਾ ਕਿ ਚੋੜਾ ਦਾ ਮਕਸਦ ਸੁਖਬੀਰ ਬਾਦਲ ਨੂੰ ਖਤਮ ਕਰਨਾ ਨਹੀਂ ਸੀ, ਬਲਕਿ ਇੱਕ ਸੰਦੇਸ਼ ਦੇਣਾ ਸੀ ਕਿ ਜੋ ਵੀ ਸਿੱਖ ਕੌਮ ਦੇ ਉਲਟ ਚੱਲੇਗਾ ਉਸ ਨੂੰ ਗਲਤ ਨਤੀਜੇ ਭੁਗਤਣੇ ਪੈ ਸਕਦੇ ਹਨ। ਇਨ੍ਹਾਂ ਆਗੂਆਂ ਨੇ ਸਪਸ਼ਟ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਕਾਰੀ ਅਕਾਲੀ ਲੀਡਰਸ਼ਿਪ ਫਿਰ ਤੋਂ ਕਾਮਯਾਬ ਨਹੀਂ ਹੋ ਸਕਦੀ, ਜਿਸ ਕਾਰਨ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਨਵੇਂ ਆਗੂਆਂ ਨੂੰ ਲਿਆਉਣ ਦੀ ਜ਼ਰੂਰਤ ਹੈ। ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ 7 ਮੈਂਬਰੀ ਕਮੇਟੀ ਤੁਰੰਤ ਸਰਗਰਮ ਹੋਵੇ ਤਾਂ ਕਿ ਜੋ ਭੁਲੇਖੇ ਪੈਦਾ ਹੋ ਰਹੇ ਹਨ ਉਹ ਦੂਰ ਹੋ ਸਕਣ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਭਾਈ ਨਰੈਣ ਸਿੰਘ ਚੌੜਾ ਜਿਹੜੇ ਨੇ ਉਹਨਾਂ ਉੱਤੇ ਸੁਖਬੀਰ ਸਿੰਘ ਬਾਦਲ ਉੱਤੇ ਪਿਛਲੇ ਦਿਨੀ ਵਾਰ ਹੋਇਆ ਸੀ ਤੇ ਉਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਹੈ ਕਿ ਇਹ ਘਟਨਾ ਨੂੰ ਵੇਖਦਿਆਂ, ਜਿਵੇਂ ਮਤਲਬ ਦਰਬਾਰ ਸਾਹਿਬ ਦੇ ਬਾਹਰ ਹੋਈ ਹੈ, ਇਸ ਘਟਨਾ ਦੀ ਰੌਸ਼ਨੀ ਵਿੱਚ ਨਰੈਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਿਆ ਜਾਵੇ। ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਬਹੁਤ ਹੀ ਗੈਰ ਸਿਧਾਂਤਕ ਗਲਤ ਫੈਸਲਾ ਹੋਇਆ ਹੈ ਤੇ ਕਿਉਂ ਮਤਲਬ ਉਹਨੂੰ ਕਿਵੇਂ ਛੇਕਿਆ ਜਾ ਸਕਦਾ ਹੈ, ਕੀ ਛੇਕਿਆ ਵੀ ਜਾ ਸਕਦਾ ਹੈ, ਕੋਈ ਵਿਧੀ ਵਿਧਾਨ ਅਡਾਪਟ ਕੀਤਾ ਉਹਨਾਂ ਨੇ। ਤੋ ਇਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ। ਸਰਦਾਰ ਗੁਰਤੇਜ ਸਿੰਘ ਸਾਬਕਾ IAS ਨੇ ਮੇਰੇ ਨਾਲ ਬੈਠੇ ਹੋਏ ਨੇ, ਜਸਮੀਤ ਕੌਰ ਨੇ, ਇਹਨਾਂ ਨੇ ਜੁਝਾਰੂ ਲਹਿਰ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ, ਔਰ ਕੁਲਬੀਰ ਕੌਰ ਨੇ, ਇਹਨਾਂ ਨੂੰ ਤੁਸੀਂ ਸਭ ਜਾਣਦੇ ਹੋ, ਔਰ ਸਰਦਾਰ ਖੁਸ਼ਹਾਲ ਸਿੰਘ। ਤਾਂ ਹੁਣ ਸਰਦਾਰ ਗੁਰਤੇਜ ਸਿੰਘ ਹੁਣੀ ਇਹ ਸਾਰੇ ਮਾਮਲੇ ਉੱਤੇ ਵਿਚਾਰ ਪੇਸ਼ ਕਰਨਗੇ, ਫਿਰ ਅੱਗੋਂ ਸਵਾਲਾਂ ਜਵਾਬਾਂ ਦੀ ਲੜੀ ਜਿਹੜੀ ਹੈ ਸ਼ੁਰੂ। ਪੱਤਰਕਾਰ ਭੈਣੋ ਤੇ ਭਰਾਵੋ, ਮੈਂ ਤਾਂ ਸਿਰਫ ਜੋ ਮੇਰੀ ਨਰੈਣ ਸਿੰਘ ਚੌੜਾ ਦੇ ਬਾਰੇ ਵਾਕਫੀਅਤ ਆ ਉਸ ਦੇ ਬਾਰੇ ਗੱਲ ਕਰਨੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਨਰੈਣ ਸਿੰਘ ਨੂੰ 1982-83 ਤੋਂ ਜਾਣਦਾ, ਔਰ ਮੈਂ ਦੇਖਿਆ ਕਿ ਇਹ ਬਹੁਤ ਪੜ੍ਹਿਆ ਲਿਖਿਆ, ਬਹੁਤ ਨਫੀਸ ਇਨਸਾਨ ਹੈ। ਇਸ ਤਰ੍ਹਾਂ ਦੇ ਬਹੁਤ ਘੱਟ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ ਨੇ। ਇਹਨਾਂ ਨੇ ਸਿੱਖ ਮਿਸ਼ਨਰੀ ਕਾਲਜ ਤੋਂ MA ਕੀਤੀ ਆ, ਉਸ ਆਪਾਂ ਸਾਰੇ ਜਾਣਦੇ ਹਾਂ। ਹੋਰ ਵੀ 1-2 MA ਇਹਨਾਂ ਨੇ ਕੀਤੀਆਂ ਹੋਣਗੀਆਂ। ਪੜ੍ਹਾਈ ਇਹਨਾਂ ਦੀ ਮੁਕੰਮਲ ਆਪਣੀ ਕੀਤੀ ਹੈ। ਇਹ ਫਿਰ ਭਾਈ ਫੌਜਾ ਸਿੰਘ ਦੇ ਜਿਹੜੇ ਸ਼ਹੀਦ ਹੋਏ 13 ਅਪ੍ਰੈਲ ਨੂੰ 1978 ਨੂੰ, ਉਹਨਾਂ ਦੇ ਸਾਥੀ ਵੀ ਸਨ। ਸੰਤ ਜਰਨੈਲ ਸਿੰਘ ਦੇ ਵੀ ਇਹ ਸਾਥੀ ਰਹੇ ਨੇ। CCDP ਦੇ ਵਿੱਚ ਕੰਮ ਕਰਨ ਦੇ ਦੌਰਾਨ ਇੱਕ ਕਮੇਟੀ ਬਣਾਈ ਸੀ ਫॉर ਡਿਸਅਪੀਅਰੈਂਸਿਸ ਇਨ ਪੰਜਾਬ। ਉਸ ਦੇ ਵਿੱਚ ਕੰਮ ਕਰਨ ਦੇ ਦੌਰਾਨ ਮੈਨੂੰ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹ ਬਾਹਰ ਜਾਂਦੇ ਸਨ ਅਤੇ ਜਾ ਕੇ ਮਾਝੇ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਨ੍ਹਾਂ ਲੋਕਾਂ ਨੂੰ ਡਿਸਅਪੀਅਰ ਕੀਤਾ ਸੀ ਉਹਨਾਂ ਦੀਆਂ ਤਫਤੀਸ਼ਾਂ ਕਰਕੇ ਅਤੇ ਸਾਡੇ ਕੋਲ ਲਿਆ ਕੇ ਇੱਥੇ ਦਫ਼ਤਰ ਵਿੱਚ ਜਮ੍ਹਾਂ ਕਰਦੇ ਸਨ, ਜਿਨ੍ਹਾਂ ਨੂੰ ਅਸੀਂ ਆਪਣੀ ਜਿਸ ਤਰ੍ਹਾਂ ਵੀ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਕਰ ਰਹੇ ਸਾਂ। ਉਸ ਤੋਂ ਬਾਅਦ ਇਹਨਾਂ ਨੇ ਇਸ ਸਿੱਖ ਕੌਮ ਦੀ ਹਰ ਮੁਸ਼ਕਿਲ ਦੇ ਵਿੱਚ ਕੌਮ ਦੇ ਨਾਲ ਰਹੇ ਨੇ, ਔਰ ਇਹਨਾਂ ਨੇ ਆਪਣੇ ਪਿੰਡੇ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਅਤੇ ਤਸ਼ੱਦਦ ਸਹਿਆ ਹੈ। ਇਹ ਜਿੱਥੇ ਵੀ ਕਿਤੇ ਕੋਈ ਸੇਵਾ ਦੀ ਲੋੜ ਪਈ ਹੈ, ਸੇਵਾ ਕਰਦੇ ਨਜ਼ਰ ਆਏ, ਚਾਹੇ ਫਲੱਡਸ ਹੋਣ, ਚਾਹੇ ਲੋਕਾਂ ਨੂੰ ਕਤਲ ਕੀਤਾ, ਡਿਸਅਪੀਅਰ ਕੀਤਾ, ਕਈਆਂ ਨੂੰ ਮਾਰਿਆ ਕੁੱਟਿਆ ਗਿਆ, ਅਤੇ ਹਰ ਜਗ੍ਹਾ ਦੇ ਉੱਤੇ ਇਹ ਕੌਮ ਦੇ ਨਾਲ, ਲੋਕਾਂ ਦੇ ਨਾਲ ਰਹੇ ਨੇ। ਬਹੁਤ ਵਧੀਆ ਇਨਸਾਨ ਹੋਣਗੇ ਜਿਹੜੇ ਕਿ ਲੋਕ ਸੇਵਾ ਦੇ ਵਿੱਚ ਹਰ ਵਕਤ ਹਾਜ਼ਰ ਰਹੇ। ਇਹ ਬਹੁਤ ਪੜ੍ਹੇ ਲਿਖੇ ਇਨਸਾਨ ਹਨ। ਆ ਤੁਸੀਂ 2 ਕਿਤਾਬਾਂ ਇਹਨਾਂ ਦੀਆਂ ਇਹ ਦੇਖ ਰਹੇ ਹੋ, ਇਹਨਾਂ ਨੇ ਕਰਮਜੀਤ ਹੋਰਾਂ ਨੇ ਲਿਆ ਕੇ ਰੱਖੀਆਂ ਨੇ। ਕਿ ਕਰਮਜੀਤ ਵੀ ਕੋ-ਆਥਰ ਹਨ ਇਹਨਾਂ ਦੇ ਵਿੱਚ, ਇੱਕ ਕਿਤਾਬ ਦੇ ਵਿੱਚ। ਅਤੇ ਇਸ ਤੋਂ ਇਲਾਵਾ 2 ਕਿਤਾਬਾਂ ਕਵਿਤਾ ਦੀਆਂ ਆਉਣਗੀਆਂ, ਹੋਰ ਵੀ ਕਾਫੀ ਸਾਰੀਆਂ ਕਿਤਾਬਾਂ ਆਉਣਗੀਆਂ, 3-4 ਮੇਰੇ ਕੋਲ ਵੀ ਪਈਆਂ। ਅਤੇ
ਇੱਕ ਪਰਚਾ ਵੀ ਚਲਾਉਂਦੇ ਰਹੇ ਨੇ, ਮੰਥਲੀ ਪਰਚਾ ਵੀ ਚਲਾਉਂਦੇ ਰਹੇ ਨੇ, ਬੜਾ ਅੱਛਾ ਸੀ। ਹੁਣ ਆਪਾਂ ਬਾਕੀ ਸਾਰੀਆਂ ਗੱਲਾਂ ਤਾਂ ਹੋਰ ਵੀ ਸੱਜਣ ਕਰਨਗੇ, ਮੈਂ ਇੱਕ ਸਿਰਫ ਥਿਊਰੀ ਦੇ ਬਾਰੇ ਗੱਲ ਕਰਨੀ ਹੈ। ਉਹ ਇਹ ਹੈ ਕਿ ਸਿੰਘ ਸਾਹਿਬਾਨ ਨੇ 2 ਤਰੀਕ ਨੂੰ ਇੱਕ ਹੁਕਮਨਾਮਾ ਜਾਰੀ ਕੀਤਾ। ਉਹ ਆ ਹੈ ਮੇਰੇ ਕੋਲੇ। ਇਹਦੇ ਵਿੱਚ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ। ਹੁਣ ਇਹ ਕਰੂਸ਼ਲ ਇੱਕ ਸਟੇਟਮੈਂਟ ਹੈ, ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਹੈ ਔਰ ਜਿਸ ਤੋਂ ਬਾਅਦ ਇਹ ਜਿਹੜੀ ਅਕਾਲੀ ਲੀਡਰਸ਼ਿਪ ਹੈ ਜਿਹੜੀ ਕਿ ਆਪਣਾ ਨੈਤਿਕ ਆਧਾਰ ਗਵਾ ਚੁੱਕੀ ਹੈ, ਉਹ ਲੋਕ ਆਪਣਾ ਅਨੈਤਿਕ ਤਰੀਕੇ ਦੇ ਨਾਲ ਮੁੜ ਕੇ ਕੌਮ ਦੇ ਉੱਤੇ ਆਪਣਾ ਗਲਬਾ ਕਾਇਮ ਕਰਨਾ ਚਾਹੁੰਦੇ ਨੇ। ਜਿਹੜੇ ਗੁਨਾਹ ਇਹਨਾਂ ਨੇ ਕਬੂਲ ਕੀਤੇ ਨੇ ਉਹ ਇੰਨੇ ਵੱਡੇ ਹਨਗੇ ਕਿ ਮੇਰੇ ਖਿਆਲ ਦੇ ਵਿੱਚ ਸੀਰੀਆ ਦੇ ਡਿਕਟੇਟਰ ਨੇ ਵੀ ਉਹਨੇ ਗੁਨਾਹ ਨਹੀਂ ਕੀਤੇ ਹੋਣੇ ਜਿੰਨੇ ਇਹਨਾਂ ਨੇ ਸਾਡੀ ਨੁਮਾਇੰਦਗੀ ਹਾਸਲ ਕਰਕੇ ਤੇ ਸਾਡੇ ਉੱਤੇ ਜ਼ੁਲਮ ਤਸ਼ੱਦਦ ਕੀਤੇ ਨੇ। ਹੁਣ ਇਹਨਾਂ ਦੀ ਥਿਊਰੀ ਇਹ ਹੈ ਕਿ ਭਾਈ ਨਰੈਣ ਸਿੰਘ, ਇਹਨਾਂ ਦੀ ਥਿਊਰੀ ਇਹ ਲੱਗਦੀ ਹੈ ਮੈਨੂੰ ਕਿ ਅਕਾਲ ਤਖਤ ਦਾ ਆਸਰਾ ਲੈ ਕੇ ਔਰ ਉਹਨਾਂ ਕੋਲੋਂ ਕਿਸੇ ਕਿਸਮ ਦਾ ਹੁਕਮਨਾਮਾ ਜਿਸ ਤਰ੍ਹਾਂ ਆ ਹੋਇਆ, ਇਸ ਦੀਆਂ ਸਾਰੀਆਂ ਮੁੱਦਾਂ ਨੂੰ ਇਗਨੋਰ ਕਰਕੇ ਤੇ ਮੁੜ ਕੇ ਲੋਕਾਂ ਦੀ ਨਜ਼ਰ ਦੇ ਵਿੱਚ ਵਾਪਸ ਆਇਆ ਜਾਵੇ, ਉਹਨਾਂ ਦੀ ਲੋਕਾਂ ਦੀ ਹਮਾਇਤ ਹਾਸਲ ਕੀਤੀ ਜਾਵੇ। ਇਹ ਇਹਨਾਂ ਦੀ ਥਿਊਰੀ ਲੱਗਦੀ ਹੈ ਔਰ ਸਾਰੇ ਇਸ ਦੇ ਉੱਤੇ ਆਪਣਾ ਇਹ ਕੰਸਟਰਕਸ਼ਨ ਅੱਜ ਕੱਲ੍ਹ ਕਰ ਰਹੇ ਨੇ। ਹੁਣ ਇਹਨਾਂ ਦਾ ਕਹਿਣਾ ਹੈ ਕਿ ਭਾਈ ਨਰੈਣ ਸਿੰਘ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ। ਜਿਨ੍ਹਾਂ ਨੇ 5 ਲੱਖ ਸਿੱਖ ਕਤਲ ਕਰਵਾਏ ਨੇ, ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਜਿਨ੍ਹਾਂ ਦੀ ਸ਼ਮੂਲੀਅਤ ਸੀ, ਉਹਨਾਂ ਦੇ ਬਾਰੇ ਤਾਂ ਕਹਿੰਦੇ ਨਹੀਂ ਵੀ ਉਹਨਾਂ ਨੂੰ ਵੀ ਪੰਥ ਦੇ ਵਿੱਚੋਂ ਛੇਕਿਆ ਜਾਵੇ। ਸਿਰਫ ਨਰੈਣ ਸਿੰਘ ਚੌੜਾ ਦੇ ਬਾਰੇ ਕਹਿੰਦੇ ਨੇ ਕਿ ਇਹਨੂੰ ਛੇਕਿਆ ਜਾਵੇ। ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਥਿਊਰੀ ਇਹ ਹੈ ਕਿ ਅਸੀਂ ਉਹ ਜਿਹੜੇ ਅਕਾਲ ਤਖਤ ਦੇ ਆਦੇਸ਼ ਹਨ ਉਹਨਾਂ ਨੂੰ ਦਰਕਿਨਾਰ ਕਰਕੇ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਤੇ ਅਸੀਂ ਫਿਰ ਮੁੜ ਕੇ ਲੋਕਾਂ ਦੀ ਨਜ਼ਰ ਦੇ ਵਿੱਚ ਆ ਜਾਈਏ ਤੇ ਜਿਹੜਾ ਕੋਈ ਉਹ ਅਟੈਂਸ਼ਨ ਹੈ ਲੋਕਾਂ ਦਾ ਇਹਨਾਂ ਦੀਆਂ ਕਰਤੂਤਾਂ ਦੇ ਉੱਤੇ, ਉਸ ਨੂੰ ਡਾਇਵਰਟ ਕਰ ਦਿੱਤਾ ਜਾਵੇ। ਹੁਣ ਭਾਈ ਨਰੈਣ ਸਿੰਘ ਦੀ ਮੈਂ ਪੁਲਿਸ ਦੀ ਟ੍ਰੇਨਿੰਗ ਵੀ ਕੀਤੀ ਹੈ, ਮੈਂ ਕਾਫੀ ਆਰਮੀ ਦੀ ਟ੍ਰੇਨਿੰਗ ਵੀ ਥੋੜ੍ਹੀ ਬਹੁਤ ਕੀਤੀ ਹੈ। ਮੈਂ ਆਪਣੀ ਇੰਟਰਪ੍ਰੀਟੇਸ਼ਨ ਦੇਣਾ ਚਾਹੁੰਦਾ ਭਾਈ ਨਰੈਣ ਸਿੰਘ ਦੀ ਜਿਹਨੇ ਜਿਹੜੀ ਕਾਰਵਾਈ ਕੀਤੀ ਹੈ। ਨਰੈਣ ਸਿੰਘ ਦਾ ਇੱਕ ਪੋਸਟ ਆਇਆ ਸੀ ਕੁਝ ਦੇਰ ਪਹਿਲਾਂ, ਮਹੀਨਾ ਕੁ ਪਹਿਲਾਂ, ਉਸ ਨੂੰ ਮੈਂ ਪੜ੍ਹਿਆ। ਉਹ ਕਹਿੰਦੇ ਨੇ ਕਿ ਇਹ ਲੋਕ ਸਿਰਫ ਇੱਕ ਸੈਨੀਟਾਈਜੇਸ਼ਨ ਦੇਖ ਰਹੇ ਹੈ, ਆਪਣੇ ਆਪ ਨੂੰ ਸਾਫ਼ ਪਵਿੱਤਰ ਪ੍ਰਗਟ ਕਰਨ ਦਾ ਮੌਕਾ ਅਕਾਲ ਤਖਤ ਦੇ ਓਟ ਆਸਰੇ ਲੈਣਾ ਚਾਹੁੰਦੇ ਹੈ ਔਰ ਫਿਰ ਪੰਥ ਦੇ ਉੱਤੇ ਕਾਇਮ ਹੋਣਾ ਚਾਹੁੰਦੇ ਹੈ। ਹੁਣ ਇਹਦੀਆਂ ਕੌਨਸੀਕੁਐਂਸਿਸ ਕੀ ਹਨ? ਕੌਨਸੀਕੁਐਂਸਿਸ ਇਹ ਹਨ ਕਿ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਜੋ ਕੁਝ ਵਾਪਰਿਆ ਉਹੀ ਕੁਝ ਦੁਬਾਰਾ ਹੋਏਗਾ, ਕਿਉਂਕਿ ਇਹਨਾਂ ਦੀ ਤੁਸੀਂ ਹੁਣ ਹਮਲੇ ਤੋਂ ਬਾਅਦ ਜਾਂ ਜੋ ਇਹ ਇਨਸੀਡੈਂਟ ਹੋਇਆ ਇਸ ਤੋਂ ਬਾਅਦ ਦੀ ਬੋਲਬਾਣੀ, ਭਾਸ਼ਾ, ਹਮਲਾਵਰ ਰੁੱਖ, ਇਹਨਾਂ ਦਾ ਬਾਡੀ ਲੈਂਗੁਏਜ ਦੇਖੋ ਤਾਂ ਇਹ ਕੋਈ ਨਿਮਾਣੇ ਸਿੱਖ ਨਹੀਂ ਲੱਗਦੇ। ਇਹ ਸਾਰਿਆਂ ਨੂੰ ਢਾਹ ਲੈਣ ਦੀ ਮਨਸ਼ਾ ਦੇ ਨਾਲ, ਜਿਸ ਤਰ੍ਹਾਂ ਕਿ ਮੱਲ ਥਾਪੀਆਂ ਮਾਰਦੇ ਹੁੰਦੇ ਆ ਪਿੰਡ ਦੇ ਵਿੱਚ, ਇਸ ਤਰ੍ਹਾਂ ਦੀਆਂ ਇਹ ਭਾਵਨਾਵਾਂ ਪ੍ਰਗਟ ਕਰ ਰਹੇ ਹੈ ਔਰ ਬਾਰ-ਬਾਰ ਹਮਲਾਵਰ ਹੋ ਰਹੇ ਹੈ। ਹੁਣ ਭਾਈ ਨਰੈਣ ਸਿੰਘ ਨੇ ਕਿਹੜੀ ਕ੍ਰਾਈਮ ਕੀਤੀ ਹੈ ਜਿਸ ਦੇ ਵਾਸਤੇ ਉਸ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ? ਇਹ ਕਹਿੰਦੇ ਨੇ ਕਿ ਨਰੈਣ ਸਿੰਘ ਨੇ ਆ ਕੇ ਇਹਨਾਂ ਦੇ ਉੱਤੇ ਗੋਲੀ ਚਲਾਈ ਹੈ ਗੁਰਦੁਆਰੇ ਦੇ ਉੱਤੇ। ਉਹਨੇ ਗੁਰਦੁਆਰੇ ਦੇ ਉੱਤੇ ਗੋਲੀ ਨਹੀਂ ਚਲਾਈ, ਨਾ ਹੀ ਉਸ ਦਾ ਇੰਟੈਂਸ਼ਨ ਹੈ ਗੁਰਦੁਆਰੇ ਦੇ ਉੱਤੇ ਗੋਲੀ ਚਲਾਉਣ ਦਾ। ਮੇਰੇ ਖਿਆਲ ਦੇ ਵਿੱਚ ਨਰੈਣ ਸਿੰਘ ਨੇ ਦੇਖਿਆ ਕਿ ਇਹਨਾਂ ਲੋਕਾਂ ਨੇ ਕੌਮ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਤੇ ਮੁੜ ਕੇ ਆਪਣੇ ਆਪ ਸਥਾਪਿਤ ਹੋ ਜਾਣਾ। ਉਹਨਾਂ ਨੇ ਇਸ ਨੂੰ ਰੋਕਣ ਵਾਸਤੇ ਕੋਈ ਵੱਡੀ ਕਾਰਵਾਈ ਕਰਨੀ ਚਾਹੀਏ।
ਜਿੰਨੀ ਕੁ ਮੇਰੀ ਸਮਝ ਹੈ ਪੁਲਿਸ ਟ੍ਰੇਨਿੰਗ, ਆਰਮੀ ਟ੍ਰੇਨਿੰਗ ਵਗੈਰਾ ਤੋਂ, ਜੇ ਫਰਜ਼ ਕਰੋ ਉਹਨਾਂ ਨੇ ਉਹਨੂੰ ਕਤਲ ਕਰਨਾ ਹੁੰਦਾ ਤਾਂ ਉਹ ਕੀ ਕਰਦੇ? ਇਹ ਅਮੂਮਨ ਚਾਦਰ ਉੱਤੇ ਲੈਂਦੇ ਸਨ, ਬੁੱਕਲ ਮਾਰ ਕੇ ਰੱਖਦੇ ਸਨ। ਇਹਨਾਂ ਨੇ ਬੁੱਕਲ ਮਾਰੀ ਹੁੰਦੀ, ਹੱਥ ਦੇ ਵਿੱਚ ਇਹਨਾਂ ਦੇ ਪਿਸਤੌਲ ਹੁੰਦਾ, ਸਿੱਧੇ ਜਾ ਕੇ ਤੇ ਜੋ ਕਾਰਵਾਈ ਕਰਨੀ ਸੀ ਕਰ ਦਿੰਦੇ। ਮੈਨੂੰ ਜਾਪਦਾ ਹੈ ਕਿ ਇਹਨਾਂ ਦਾ ਇੰਟੈਂਸ਼ਨ ਸਿਰਫ ਇਹ ਸੀ ਕਿ ਕੌਮ ਨੂੰ ਸੁਚੇਤ ਕੀਤਾ ਜਾਵੇ, ਲੋਕਾਂ ਨੂੰ ਸੁਚੇਤ ਕੀਤਾ ਜਾਵੇ ਕਿ ਇਹ ਲੋਕ ਮੁੜ ਕੇ ਤੁਹਾਡੇ ਉੱਤੇ ਕਬਜ਼ਾ ਹਾਸਲ ਕਰਨਾ ਚਾਹੁੰਦੇ ਨੇ ਅਕਾਲ ਤਖਤ ਦੇ ਰਾਹੀਂ। ਔਰ ਮੁੜ ਕੇ ਜਿਹੜਾ ਕੁਝ ਹੋਇਆ ਪੰਜਾਬ ਦੇ ਉੱਤੇ, ਅਸੀਂ ਲੋਕਾਂ ਨੇ ਤਾਂ ਦੂਸਰੇ ਲੋਕਾਂ ਦੇ ਜ਼ੁਲਮ ਤਸ਼ੱਦਦ ਬਾਰੇ ਪੜ੍ਹ ਕੇ, ਜਾਣ ਕੇ, ਸੁਣ ਕੇ ਜਾਣਿਆ। ਭਾਈ ਨਰੈਣ ਸਿੰਘ ਨੇ ਆਪਣੇ ਪਿੰਡੇ ਉੱਤੇ ਹਟਾ ਕੇ ਜਾਣਿਆ। ਉਹਨਾਂ ਨੂੰ 3 ਵਾਰੀ ਸਭ ਤੋਂ ਬੁੱਚਰ ਜਿਹੜੇ ਇੱਥੇ ਪੁਲਿਸ ਅਫਸਰ ਸਨ, ਸੁਮੇਧ ਸੈਣੀ, ਉਸ ਦਾ ਟੌਰਚਰ ਸਹਿਣਾ ਪਿਆ। ਔਰ ਤੁਸੀਂ ਉਸ ਦੇ ਟੌਰਚਰ ਦੀਆਂ ਜਿਹੜੇ ਉਸ ਦੇ ਬਾਰੇ ਡਿਟੇਲਸ ਹਨ, ਤੁਸੀਂ ਕਈ ਜਗ੍ਹਾ ਦੇ ਉੱਤੇ ਪੜ੍ਹੀਆਂ ਸੁਣੀਆਂ ਹੋਣਗੀਆਂ, ਇਹਨਾਂ ਕਿਤਾਬਾਂ ਦੇ ਵਿੱਚ ਵੀ ਹਨ। ਸੋ ਇਸ ਤਰ੍ਹਾਂ ਦਾ ਮੌਕਾ ਦੁਬਾਰੇ ਪੰਥ ਦੇ ਉੱਤੇ, ਪੰਜਾਬ ਦੇ ਉੱਤੇ, ਇਸ ਮੁਲਕ ਦੇ ਵਿੱਚ ਦੁਬਾਰੇ ਨਾ ਆਵੇ, ਮਾਨਵਤਾ ਦੁਬਾਰੇ ਸ਼ਰਮਸ਼ਾਰ ਨਾ ਹੋਵੇ, ਉਸ ਨੇ ਆਪਣੀ ਕੁਰਬਾਨੀ ਦਿੱਤੀ ਹੈ। ਉਹ ਕੀ ਸੀ? ਉਸ ਮੇਰੇ ਖਿਆਲ ਦੇ ਵਿੱਚ ਉਸ ਨੇ ਇਹ ਚਾਹਿਆ ਸੀਗਾ। ਭਾਈ ਨਰੈਣ ਸਿੰਘ ਵੈਸੇ ਵੈਜੀਟੇਰੀਅਨ ਹੈ, ਉਹ ਕਦੇ, ਮੈਂ ਤਾਂ ਉਹਨੂੰ ਕਦੇ ਮੀਟ ਵੀ ਖਾਂਦਿਆਂ ਨਹੀਂ ਦੇਖਿਆ। ਤੇ ਇਹ ਕਹਿੰਦੇ ਆ ਕਿ ਬੰਦੇ ਮਾਰਨ ਦੀ ਗੱਲ ਇਹ ਤਾਂ ਦੂਰ ਆ, ਉਹਦਾ ਕੀੜੀ ਨਹੀਂ ਮਾਰਦੇ ਕਦੇ। ਸੋ ਇਹ ਜਿਹੜਾ ਹੈਗਾ, ਇਹ ਜਿਹੜਾ ਇਨਸੀਡੈਂਟ ਹੋਇਆ, ਇਸ ਦੀ ਇੰਟਰਪ੍ਰੀਟੇਸ਼ਨ ਸਹੀ ਕਰਨੀ ਚਾਹੀਦੀ ਹੈ। ਭਾਈ ਨਰੈਣ ਸਿੰਘ ਦਾ ਇੰਟੈਂਸ਼ਨ ਮੇਰੇ ਖਿਆਲ ਦੇ ਵਿੱਚ ਇਹ ਸੀ ਕਿ ਉੱਥੇ ਗੋਲੀ ਚਲਾ ਕੇ ਕੌਮ ਨੂੰ ਦੱਸਿਆ ਜਾਵੇ ਕਿ ਇਹ ਲੋਕ ਮੁੜ ਕੇ ਕਾਬਜ਼ ਹੋਣਾ ਚਾਹੁੰਦੇ ਆ, ਔਰ ਉਹੀ ਜ਼ੁਲਮ ਤਸ਼ੱਦਦ ਮੁੜ ਕੇ ਸਾਰੀ ਕੌਮ ਦੇ ਉੱਤੇ ਦੁਬਾਰੇ ਹੋਏਗਾ। ਦਰਬਾਰ ਸਾਹਿਬ ਦੇ ਉੱਤੇ ਹਮਲਾ ਅਸੀਂ ਭੁੱਲੇ ਨਹੀਂ ਹਾਂ, ਅਕਾਲ ਤਖਤ ਨੂੰ ਢਾਇਆ ਗਿਆ, ਉਹ ਭੁੱਲੇ ਨਹੀਂ ਹਾਂ। ਇਹਨਾਂ ਦੀ ਮਰਜ਼ੀ ਦੇ ਨਾਲ ਇਹਨਾਂ ਦੀਆਂ ਚਿੱਠੀਆਂ ਮੈਂ ਆਪਣੀ ਕਿਤਾਬ ਦੇ ਵਿੱਚ ਛਾਪੀਆਂ, ਸਾਰੇ ਪੰਜਾਬ ਨੂੰ, ਸਾਰਿਆਂ ਨੂੰ, ਤੁਹਾਨੂੰ ਪੱਤਰਕਾਰਾਂ ਨੂੰ ਤਾਂ ਸਭ ਨੇ ਦੇਖੀਆਂ ਹੋਣਗੀਆਂ। ਤਾਂ ਇਹ ਲੋਕ ਹਨ ਜਿਹੜੇ ਕਿ ਜਿੰਨੇ ਵੀ ਕੁਕਰਮ ਹੋਏ ਨੇ ਉਹਨਾਂ ਦੇ ਵਾਸਤੇ ਜ਼ਿੰਮੇਵਾਰ ਹਨ, ਔਰ ਇਹਨਾਂ ਨੇ ਆਪਣੇ ਜੁਰਮ ਹੁਣ ਕਬੂਲ ਲਏ ਨੇ। ਪਹਿਲਾਂ ਤਾਂ ਅਸੀਂ ਲੋਕ ਕਹਿੰਦੇ ਸੀ, ਹਿਊਮਨ ਰਾਈਟਸ ਵਾਲੇ ਕਹਿੰਦੇ ਸੀਗੇ, ਦੂਸਰੇ ਲੋਕ ਕਹਿੰਦੇ ਸੀਗੇ, ਤੇ ਲੇਕਿਨ ਇਸ ਦੇ ਸਬੂਤ ਜਿਹੜੇ ਹਨ, ਇਹ ਆਪਣੇ ਆਪ ਆਪਣੀ ਮਰਜ਼ੀ ਦੇ ਨਾਲ ਸੁਤੰਤਰ ਰੂਪ ਦੇ ਵਿੱਚ ਧਾਰਮਿਕ ਸਹੁੰ ਦੇ ਅਧੀਨ ਇਹ ਮੰਨ ਚੁੱਕੇ। ਸੋ ਇਸ ਦੀ ਲੀਗਲ ਕੌਨਸੀਕੁਐਂਸਿਸ ਜਿਹੜੀਆਂ ਆਉਣਗੀਆਂ, ਉਹ ਤਾਂ ਫਿਰ ਇਹ ਵਕੀਲ ਲੋਕ ਇਸ ਦੇ ਬਾਰੇ ਵਿਚਾਰ ਕਰਨਗੇ। ਲੇਕਿਨ ਜਿਹੜੀਆਂ ਮੋਰਲ ਅਤੇ ਦੂਸਰੀਆਂ ਕੌਨਸੀਕੁਐਂਸਿਸ ਆਉਣਗੀਆਂ, ਉਹਨਾਂ ਦੇ ਬਾਰੇ ਆਪਣਾ ਸਾਰਿਆਂ ਦਾ ਵਿਚਾਰ ਕਰਨਾ ਬਣਦਾ ਹੈ। ਸੋ ਭਾਈ ਨਰੈਣ ਸਿੰਘ ਦੀ ਮਨਸ਼ਾ ਇਹ ਸੀ ਕਿ ਇਹ ਲੋਕ ਦੁਬਾਰੇ ਕਾਬਜ਼ ਹੋ ਕੇ ਤੇ ਇਹ ਆਪਣਾ ਜਿਹੜਾ ਉਹ ਜ਼ੁਲਮ ਤਸ਼ੱਦਦ ਜਾਰੀ ਨਾ ਰੱਖਣ, ਮੁੜ ਕੇ ਸਾਰਾ ਕੁਝ ਨਾ ਕਰ ਸਕਣ। ਜੋਤ ਸਿੰਘ ਸਾਹਿਬਾਨ ਦਾ ਹੁਕਮ ਹੈ, ਆ ਦੋਨੋਂ ਮੇਰੇ ਕੋਲ ਸਾਰੇ ਮੈਂ ਕਾਪੀ ਕਰਕੇ ਲਿਆਇਆ। ਇਹਨਾਂ ਤੋਂ ਜ਼ਾਹਰ ਹੈ ਕਿ ਇਹ ਅਗਵਾਈ ਦੇਣ ਦੇ ਕਾਬਿਲ ਨਹੀਂ ਹਨ, ਔਰ ਇਹਨਾਂ ਨੂੰ ਇੱਕ ਸ਼੍ਰੋਮਣੀ ਅਕਾਲੀ ਦਲ, ਜਿਸ ਤਰ੍ਹਾਂ ਕਿ 1920 ਦੇ ਵਿੱਚ ਬਣਿਆ ਸੀ, ਉਸ ਤਰ੍ਹਾਂ ਨਾਲ ਦੁਬਾਰੇ ਸੁਰਜੀਤ ਕਰਨਾ ਬਣਦਾ ਹੈ। ਔਰ ਉਸ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਸਤੇ ਉਹਨਾਂ ਨੇ ਕਮੇਟੀ ਬਣਾਈ ਹੈ, ਜਿਹੜੀ ਕਮੇਟੀ ਕਿ ਬਹੁਤ ਹੀ ਠੀਕ ਨਹੀਂ, ਮੈਂ ਸਮਝਦਾ ਉਹਦੇ 'ਚ ਹੋਰ 2-4 ਸ਼ਮੂਲੀਅਤ ਹੋਣੀਆਂ ਚਾਹੀਦੀਆਂ, ਜਿਸ ਤਰ੍ਹਾਂ ਦੇ ਨੌਜਵਾਨਾਂ ਦੀਆਂ ਜਿਹੜੇ ਕਿ ਜਿਨ੍ਹਾਂ ਨੇ ਜ਼ੁਲਮ ਤਸ਼ੱਦਦ ਇਸ ਸਮੇਂ ਦੇ ਵਿੱਚ ਸਹਿਆ। ਭਾਈ ਨਰੈਣ ਸਿੰਘ ਵੀ ਲੈ ਲਓ, ਹੋਰ ਇਸ ਤਰ੍ਹਾਂ ਦੇ ਲੋਕ ਬਥੇਰੇ ਹੋਣਗੇ। ਮੈਂ ਵੀ ਖੁਦ ਸਹਾਇਆ, ਹਾਂਜੀ, ਸਭ ਨੇ ਇਹ ਬੀਬੀਆਂ ਬੈਠੀਆਂ ਹਨ, ਸਾਰਿਆਂ ਨੇ ਇਹਨਾਂ ਨੇ ਦੇਖਿਆ। ਸੋ ਇਹ ਸਾਰਾ ਕੁਝ ਜਿਹੜਾ ਹੈਗਾ, ਭਾਈ ਨਰੈਣ ਸਿੰਘ ਇਸ ਨੂੰ ਐਕਸਪੋਜ਼ ਕਰਨਾ ਚਾਹੁੰਦਾ ਸੀ, ਔਰ ਐਕਸਪੋਜ਼ ਕਰਨ ਦਾ ਇਸ ਤੋਂ ਵਧੀਆ ਤਰੀਕਾ ਕੋਈ ਨਹੀਂ ਸੀ ਹੋ ਸਕਦਾ ਕਿ ਉਹ ਆ ਕੇ ਉੱਥੇ ਗੋਲੀ ਚਲਾ ਦਿੰਦਾ। ਹੁਣ ਦੇਖੋ ਤੁਸੀਂ ਕਿੰਨਾ ਕਮੋਸ਼ਨ ਹੋਇਆ, ਕਿਸ ਤਰ੍ਹਾਂ ਇੰਟਰਪ੍ਰੀਟੇਸ਼ਨ, ਮਿਸ ਇੰਟਰਪ੍ਰੀਟੇਸ਼ਨ, ਕਿਸ ਤਰ੍ਹਾਂ ਕਾਊਂਟਰ ਇੰਟਰਪ੍ਰੀਟੇਸ਼ਨ ਚੱਲ ਰਹੇ ਹੈ ਇਸ ਚੀਜ਼ ਦੇ। ਤਾਂ ਉਸਨੇ ਬੁੱਕਲ ਮਾਰ ਕੇ ਆਉਣਾ ਸੀ, ਉਸ ਦੇ ਵਿੱਚ ਪਿਸਤੌਲ ਹੁੰਦਾ, ਤੇ ਉਸਨੇ ਜਾ ਕੇ ਸਿੱਧਾ ਉਸ ਨੂੰ ਹੁਣ ਤੁਸੀਂ ਦੇਖੋ, ਮੈਨੂਵਰ ਦੇਖੋ ਕਿ ਭਾਈ ਨਰੈਣ ਸਿੰਘ ਆਉਂਦਾ, ਉਹ ਸਿੱਧਾ ਬਾਦਲ ਵੱਲ ਨਹੀਂ ਜਾਂਦਾ, ਬਲਕਿ
ਦਰਬਾਰ ਸਾਹਿਬ ਵੱਲ ਨੂੰ ਮੂੰਹ ਕਰਕੇ ਉਧਰ ਨੂੰ ਜਾਂਦਾ ਹੈ, ਚਵੱਚੇ ਦੇ ਵਿੱਚ ਪੈਰ ਰੱਖਦਾ ਹੈ, ਜੋ ਉੱਥੇ ਚਰਨ ਗੰਗਾ ਉਸ ਦੇ ਵਿੱਚ ਪੈਰ ਰੱਖਦਾ ਹੈ, ਜਿਹੜੀ ਕਿ ਬਿਲਕੁਲ ਉਸ ਦੇ ਪੈਰਲਲ ਹੈ। ਪੈਰਲਲ ਗੋਲੀ ਮਾਰਨ ਦਾ ਕੋਈ ਮਤਲਬ ਨਹੀਂ, ਉਹਦੇ ਨਾਲ ਦੋ ਤਿੰਨ ਆਦਮੀ ਖੜੇ ਨੇ, ਉਹ ਗੋਲੀ ਉਸ ਨੂੰ ਲੱਗ ਨਹੀਂ ਸਕਦੀ ਉਸ ਜਗ੍ਹਾ ਤੋਂ। ਤਾਂ ਉਹ ਜਦੋਂ ਗੋਲੀ ਮਾਰਨ ਦਾ ਗੋਲੀ ਸਿਰਫ ਉਸ ਦਾ ਚਲਾਉਣ ਦਾ ਮਕਸਦ ਸੀ। ਮੇਰੀ ਗੱਲ ਨਹੀਂ ਹੋਈ ਭਾਈ ਨਰੈਣ ਸਿੰਘ ਨਾਲ, ਨਾ ਮੈਨੂੰ ਕੋਈ ਇਨਫੋਰਮੇਸ਼ਨ ਹੈ, ਲੇਕਿਨ ਜੋ ਸਰਕਮਸਟੈਂਸਸ ਹਨ ਉਹਨਾਂ ਤੋਂ ਮੇਰਾ ਅੰਦਾਜ਼ਾ ਲੱਗ ਰਿਹਾ ਹੈ ਕਿ ਉਹ ਸਿਰਫ ਗੋਲੀ ਚਲਾ ਕੇ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿ ਇਹ ਲੋਕ ਅਪ੍ਰਸੰਗਕ ਹੋ ਚੁੱਕੇ ਨੇ, ਇਹਨਾਂ ਨੂੰ ਆਪਣੇ ਘਰੇ ਬੈਠ ਜਾਣਾ ਚਾਹੀਦਾ ਹੈ। ਇਹ ਡਰਾਮੇ ਕਰਕੇ ਮੁੜ ਕੇ ਕੌਮ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਸਾਫ਼ ਪਾਕ ਕਰਕੇ ਤੇ ਇਹ ਇਸ ਸਿਆਸੀ ਸ਼ਕਤੀ ਨੂੰ ਹਾਸਲ ਕਰਨ ਦੇ ਕਾਬਿਲ ਨਹੀਂ ਹਨ। ਇੰਨੀ ਗੱਲ ਹੈ ਸਾਰੀ। ਜਿਹੜਾ ਇਹ ਬਹੁਤ ਵੱਧ ਚੜ੍ਹ ਕੇ ਕਿਹਾ ਗਿਆ ਕਿ ਜੀ ਇਸ ਨੇ SP ਨਾਲ ਹੱਥ ਮਿਲਾਇਆ ਕਿ DIG ਨਾਲ ਹੱਥ ਮਿਲਾਇਆ, ਇਹ ਆਪਣੇ ਸਾਰਿਆਂ ਦੇ ਵਾਕਫ ਹੁੰਦੇ ਨੇ, ਪੁਲਿਸ ਵਾਲੇ ਵੀ ਆਪਣੇ ਵਿੱਚੋਂ ਹੀ ਆਣਗੇ, ਕੋਈ ਜਾਣਕਾਰ ਹੁੰਦੇ ਆ, ਕੋਈ ਰਿਸ਼ਤੇਦਾਰ ਹੁੰਦੇ ਆ, ਕੋਈ ਕਿਸ ਤਰ੍ਹਾਂ, ਪਤਾ ਨਹੀਂ ਮੈਨੂੰ ਕੀ ਉਹਨਾਂ ਦਾ ਸੰਬੰਧ ਸੀ ਉਹਨਾਂ ਦੇ ਨਾਲ। ਜੇ ਕਿਸੇ ਨੂੰ ਮਿਲ ਲਏ ਤਾਂ ਉਹਦੇ ਨਾਲ ਕੀ ਫਰਕ ਪੈਂਦਾ। ਅਤੇ ਜੇ ਉਹਨਾਂ ਨੇ ਕਤਲ ਹੀ ਕਰਨਾ ਹੁੰਦਾ ਤਾਂ ਭਾਈ ਨਰੈਣ ਸਿੰਘ ਤਾਂ ਕਿੰਨੇ ਦਿਨਾਂ ਤੋਂ ਉੱਥੇ ਦਰਬਾਰ ਸਾਹਿਬ ਦੇ ਵਿੱਚ ਘੁੰਮ ਰਹੇ ਸੀ, ਔਰ ਸਾਰੇ ਚਾਰੋਂ ਪਾਸੇ ਇਹ ਲੋਕ ਫਿਰਦੇ ਸਨ, ਅਤੇ ਕੋਈ ਐਸੀ ਗੱਲ ਨਹੀਂ ਸੀ ਜਿਸ ਵੇਲੇ ਮਰਜ਼ੀ ਕਰ ਸਕਦੇ ਸਨ। ਸੋ ਇਹ ਜਿਹੜੀਆਂ ਗੱਲਾਂ ਹਨਗੀਆਂ, ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆਪਾਂ ਨੂੰ। ਅਤੇ ਇਸ ਘਟਨਾ ਦਾ ਜਿਹੜਾ ਸਹੀ ਮੁਲਾਂਕਣ ਉਹ ਕਰਨਾ ਚਾਹੀਦਾ। ਭਾਈ ਨਰੈਣ ਸਿੰਘ ਦਾ ਅਜੇ ਤਾਈਂ ਬਿਆਨ ਆਇਆ ਨਹੀਂ, ਬਿਆਨ ਕੀ ਆਏਗਾ ਆਪਾਂ ਦੇਖਾਂਗੇ ਕੀ ਕਹਿੰਦੇ ਨੇ ਉਹ, ਲੇਕਿਨ ਜੋ ਜਾਪਦਾ ਇਸ ਵੇਲੇ ਉਹ ਇਹ ਹੈ। ਔਰ ਇਸ ਦੇ ਜਿਹੜੇ ਦੂਸਰੇ ਜਿਹੜੇ ਇਹਨਾਂ ਦੇ ਅਹਿਕਾਮ ਸਨ, ਜਿਹੜੇ ਸਿੰਘ ਸਾਹਿਬਾਨ ਦੇ ਅਹਿਕਾਮ ਹਨ, ਉਹਨਾਂ ਦੇ ਵਿੱਚ ਸਾਰਿਆਂ ਤੋਂ ਇੰਪੋਰਟੈਂਟ ਦੂਸਰਾ ਅਹਿਕਾਮ ਇਹ ਸੀ ਕਿ ਇਹ ਸਾਰੇ ਦੇ ਸਾਰੇ ਆਪਣੇ ਅਸਤੀਫੇ ਦੇ ਕੇ ਅਤੇ ਫਲਾਨੀ ਤਰੀਕ ਤੱਕ ਇਹਨਾਂ ਦੇ ਅਸਤੀਫੇ ਮਨਜ਼ੂਰ ਕੀਤੇ ਜਾਣਗੇ। ਉਹ ਅਸਤੀਫੇ ਮਨਜ਼ੂਰ ਨਹੀਂ ਹੋਏ, ਕੋਈ ਗੱਲ ਨਹੀਂ ਹੈ। ਇਹਨਾਂ ਨੇ ਆਪਣੀ ਨਵੀਂ ਜਿਹੜੀ ਹੁਣ ਇਲੈਕਸ਼ਨ ਆ ਰਹੇ ਨੇ ਇੱਥੇ ਪੰਜਾਬ ਦੇ ਵਿੱਚ, ਉਹਨਾਂ ਚੋਣਾਂ ਦੀ ਤਿਆਰੀ ਕਰਨੀ ਸ਼ੁਰੂ ਕਰਤੀ ਹੈ। ਯਾਨੀ ਕਿ ਇਹਨਾਂ ਨੇ ਉਹ ਜਿਹੜਾ ਚੈਪਟਰ ਹੈ, ਜਿਹੜਾ ਇਹਨਾਂ ਨੇ ਪਿੱਛੇ ਜ਼ੁਲਮ ਤਸ਼ੱਦਦ ਕੀਤੇ ਹੈ ਇੰਨੇ ਸਾਲ, 15-20 ਸਾਲ ਲੋਕਾਂ ਦੇ ਉੱਤੇ, ਔਰ ਮੇਰੇ ਅੰਦਾਜ਼ੇ ਦੇ ਅਨੁਸਾਰ ਘੱਟ ਤੋਂ ਘੱਟ 5 ਲੱਖ ਲੋਕਾਂ ਦਾ ਘਾਣ ਇਸ ਪੰਜਾਬ ਦੇ ਵਿੱਚ ਹੋਇਆ, ਔਰ ਲੱਖਾਂ ਲੋਕ ਸਾਡੇ ਪ੍ਰਵਾਸ ਕਰਨ ਵਾਸਤੇ ਮਜਬੂਰ ਹੋਏ ਨੇ। ਆਹ ਸੀਰੀਆ ਦੇ ਵਿੱਚੋਂ ਦੇਖੋ ਕਿਸ ਤਰ੍ਹਾਂ ਲੋਕ ਉੱਠ ਕੇ ਗਏ ਸਨ। 1 ਮਿਲੀਅਨ ਤਾਂ ਇਰਾਕ ਦੇ ਵਿੱਚ ਬੈਠੇ ਹੈ, ਉਹ ਕੋਈ ਬਾਈ ਚੋਇਸ ਥੋੜ੍ਹਾ ਗਏ ਸੀਗੇ। ਜਿਸ ਤਰ੍ਹਾਂ ਸਾਡੇ ਬੱਚੇ ਗਏ ਨੇ, ਕੋਈ ਬਾਈ ਚੋਇਸ ਨਹੀਂ ਗਏ। 10-10 ਸਾਲ ਤੱਕ ਕਈ ਪਿੰਡ ਹਨ ਜਿਨ੍ਹਾਂ ਦੇ ਵਿੱਚ ਕਦੇ ਸ਼ਾਦੀ ਨਹੀਂ ਦੇਖੀ ਲੋਕਾਂ ਨੇ। ਤਾਂ ਇਹ ਸਾਰਾ ਜ਼ੁਲਮ ਤਸ਼ੱਦਦ ਇਹਨਾਂ ਦੀ ਮਿਹਰਬਾਨੀ ਦੇ ਨਾਲ, ਇਹਨਾਂ ਦੀ ਸ਼ਮੂਲੀਅਤ ਦੇ ਨਾਲ ਹੋਇਆ ਹੈ। ਔਰ ਨਰੈਣ ਸਿੰਘ ਚੌੜਾ ਸਿਰਫ ਇਸ ਗੱਲ ਦੇ ਉੱਤੇ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਨੇ। ਮੇਰੇ ਇੰਨੀ ਕੁ ਬੇਨਤੀ ਹੈ। ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਮਕਸਦ ਇੱਕ ਇਹ ਵੀ ਹੈਗਾ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਉਹਨਾਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੇ ਮਤਾ ਪਾ ਕੇ ਵੀ ਅਸੀਂ ਉਹਨੂੰ ਪੰਥ 'ਚੋਂ ਖਾਰਜ ਕਰਨਾ ਆ, ਅਤੇ ਇਸ ਤਰੀਕੇ ਨਾਲ ਪੰਥ 'ਚੋਂ ਖਾਰਜ ਨਹੀਂ ਕੀਤਾ ਜਾ ਸਕਦਾ। ਇਹਨਾਂ ਨੇ ਅਕਾਲੀ ਦਲ ਉੱਪਰ ਬੇਸ਼ੱਕ ਕਬਜ਼ਾ ਕੀਤਾ ਆ, ਬਾਦਲ ਪਰਿਵਾਰ ਨੇ ਹੋ ਸਕਦਾ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਕਬਜ਼ਾ ਕਰ ਸਕਦੇ ਨੇ, ਕੀਤਾ ਹੋਵੇਗਾ, ਪਰ ਪੰਥ ਦੇ ਉੱਤੇ ਇਹ ਕਬਜ਼ਾ ਨਹੀਂ ਕਰ ਸਕਦੇ। ਪੰਥ ਇੱਕ ਆਜ਼ਾਦ ਹਸਤੀ ਆ, ਪੰਥ ਗੁਰੂ ਗੋਬਿੰਦ ਸਿੰਘ ਜੀ ਦਾ। ਪੰਥ ਵਿੱਚੋਂ ਇਹ ਖਾਰਜ ਕਰਨ ਵਾਲੇ ਕੌਣ ਹੁੰਦੇ ਆ? ਦੂਜੀ ਗੱਲ ਇਹ ਆ ਕਿ ਜਿਹੜੀ ਵਿਧੀ ਵਿਧਾਨ ਆ ਉਹਦੇ ਮੁਤਾਬਕ ਉਹਨੂੰ ਬਕਾਇਦਾ ਪਹਿਲਾਂ ਉੱਥੇ ਬੁਲਾਉਣ, ਉਹਦੇ ਕੋਲ ਸਪਸ਼ਟੀਕਰਨ ਮੰਗਣ। ਜੇ ਉਹ ਉੱਥੇ ਨਹੀਂ ਆਉਂਦੇ ਨਰੈਣ ਸਿੰਘ ਚੌੜਾ, ਫਿਰ ਉਹਨਾਂ ਨੂੰ ਖਾਰਜ ਕਰ ਸਕਦੇ ਨੇ ਜਦ ਕਿ ਉਹ ਤੇ ਆਪਣੇ ਵੱਲੋਂ ਤੇ ਪੁਲਿਸ ਕਸਟਡੀ ਵਿੱਚ ਨੇ, ਤੇ ਬਿਨਾਂ ਵਿਧੀ ਵਿਧਾਨ ਤੋਂ ਕਿਸ ਤਰ੍ਹਾਂ ਉਹਨਾਂ ਨੂੰ ਪੰਥ 'ਚੋਂ ਖਾਰਜ ਕੀਤਾ ਜਾ ਸਕਦਾ ਆ। ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ, ਪੁਰਜ਼ੋਰ ਵਿਰੋਧ ਕਰਦੇ ਹਾਂ। ਅਸੀਂ ਉਹਨਾਂ ਨੂੰ ਪੰਥ ਵਿੱਚੋਂ ਇਸ ਤਰੀਕੇ ਨਾਲ ਖਾਰਜ ਨਹੀਂ ਕਰ ਦੇਵਾਂਗੇ। ਜਿਸ ਤਰ੍ਹਾਂ ਵਿਧੀ ਵਿਧਾਨ ਦੀ ਜਸਮੀਤ ਨੇ ਗੱਲ ਕੀਤੀ ਹੈ, ਮੇਰਾ ਨਰੈਣ ਸਿੰਘ ਚੌੜਾ ਨਾਲ ਬਹੁਤ ਨਿੱਜੀ ਸੰਬੰਧ ਰਿਹਾ। ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਅਸਿਸਟੈਂਟ ਐਡੀਟਰ ਸੀ, ਉਦੋਂ ਤੋਂ ਲੈ ਕੇ ਇਹਨਾਂ ਨਾਲ ਮੇਰਾ ਬਕਾਇਦਾ ਸੰਪਰਕ ਰਿਹਾ, ਔਰ ਮਲਟੀ ਲੇਅਰਡ ਪਰਸਨੈਲਿਟੀ ਹੈ। ਬਹੁਤ ਕੁਛ ਖਾਲਸਾ ਪੰਥ ਦੇ ਇਤਿਹਾਸ ਬਾਰੇ, ਧਰਮ ਬਾਰੇ ਬਹੁਤ ਜਾਣਕਾਰੀ ਰੱਖਦੇ ਨੇ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਸਿੱਖ ਮਿਸ਼ਨਰੀ ਕਾਲਜ ਤੋਂ ਰਿਲੀਜਨ ਦਾ ਇਹਨਾਂ ਨੇ ਕੋਰਸ ਜਿਹੜਾ ਪਾਸ ਕੀਤਾ ਸੀ। ਜਦੋਂ ਮਿਲੀਟੈਂਟ ਮੂਵਮੈਂਟ ਜਿਹੜੀ ਹੈ ਬਿਲਕੁਲ ਪਤਨ ਵੱਲ ਜਾ ਰਹੀ ਸੀ,
ਤਾਂ ਉਸ ਵੇਲੇ ਨਰੈਣ ਸਿੰਘ ਮੈਨੂੰ ਮਿਲੇ, ਕਹਿੰਦੇ ਵੀ ਇਸ ਮੂਵਮੈਂਟ ਦਾ ਜਿਹੜਾ ਨੈਰੇਟਿਵ ਹੈ ਇਹ ਗਲਤ ਜਾ ਸਕਦਾ ਹੈ, ਤਾਂ ਇਸ ਮੂਵਮੈਂਟ ਨੇ ਜਿਹੜੇ ਡਾਕੂਮੈਂਟਸ ਪੇਸ਼ ਕੀਤੇ ਨੇ ਉਹ ਵਾਕਈ ਬਹੁਤ ਵੱਡੇ ਨੇ, ਉਹ ਡਾਕੂਮੈਂਟਸ ਆਪਾਂ ਇਕੱਠੇ ਕਰੀਏ। ਇਹਨਾਂ ਕੋਲ ਕੁਝ ਡਾਕੂਮੈਂਟਸ ਮੇਰੇ ਕੋਲ ਸਨ। ਅਸੀਂ ਇਹ ਕਿਤਾਬ 600 ਸਫ਼ੇ ਦੀ ਇਹ ਕਿਤਾਬ, ਜਿਹਦੇ ਵਿੱਚ 1966 ਤੋਂ ਲੈ ਕੇ 2010 ਤੱਕ ਜੋ ਕੁਝ ਪੰਜਾਬ ਦੀ ਧਰਤੀ ਤੇ ਵਾਪਰਿਆ ਮਿਲੀਟੈਂਟ ਮੂਵਮੈਂਟ ਦੇ ਕੰਟੈਕਸਟ ਵਿੱਚ, ਉਹ ਸਾਰੇ ਡਾਕੂਮੈਂਟ ਇਹਦੇ ਵਿੱਚ ਅਸੀਂ ਦਿੱਤੇ ਹੋਏ ਨੇ। ਇਹ ਮਤਲਬ ਇਸ ਤਰ੍ਹਾਂ ਕਰੋ, ਅਸੀਂ ਦੋਹਾਂ ਨੇ ਇਹਨਾਂ ਦੀ ਸੰਪਾਦਨਾ ਕੀਤੀ ਹੈ। ਔਰ ਦੂਜੀ ਗੱਲ ਵੇਖੋ, ਮਤਲਬ ਸਾਬਕਾ ਰਾਜ ਅਧਿਕਾਰੀ ਜੇ ਸਿੱਧੂ ਦੀ ਕਿਤਾਬ ਹੈ ਖਾਲਿਸਤਾਨ ਦੀ ਸਾਜ਼ਿਸ਼, ਦੇਖੋ ਇਹ ਕਿੰਨਾ ਵੱਡਾ ਇੰਟੈਲੈਕਚੁਅਲ ਆ, ਉਸ ਕਿਤਾਬ ਦਾ ਜਵਾਬ ਕਿਤਾਬ ਵਿੱਚ ਦਿੱਤਾ ਹੈ, ਔਰ ਉਸ ਕਿਤਾਬ ਦਾ ਟਾਈਟਲ ਰੱਖਿਆ ਖਾਲਿਸਤਾਨ ਵਿਰੁੱਧ ਸਾਜ਼ਿਸ਼। ਹੁਣ ਮੈਂ ਤੁਹਾਨੂੰ ਦੱਸਦਾ, ਮੇਰਾ 1900 ਯਾਨੀ ਕਿ ਆਪਰੇਸ਼ਨ ਬਲੂ ਸਟਾਰ ਤੋਂ ਵੀ ਪਹਿਲਾਂ ਜਦੋਂ ਮੈਂ ਵਿਜ਼ਿਟ ਕਰਦਾ ਸੀ, ਉੱਥੇ ਕਵਰ ਕਰਦਾ ਸੀ ਦਰਬਾਰ ਸਾਹਿਬ ਦੀਆਂ ਸਰਗਰਮੀਆਂ ਨੂੰ, ਤਾਂ ਉੱਥੇ ਇਹ ਅਕਾਲ ਤਖਤ ਸਾਹਿਬ ਦਾ ਵਿਧੀ ਵਿਧਾਨ ਕਿ ਗੁਰਮਤਾ ਕਿਵੇਂ ਹੋਵੇ, ਜਥੇਦਾਰ ਦਾ ਜਿਹੜਾ ਇੰਸਟੀਟਿਊਸ਼ਨ ਹੈ ਉਹ ਕਿਵੇਂ ਵੱਡਾ ਕੀਤਾ ਜਾ ਸਕਦਾ ਅੱਜ ਦੀਆਂ ਹਾਲਤਾਂ ਦੇ ਵਿੱਚ, ਔਰ ਗੁਰਮਤਾ ਕਿਵੇਂ ਪਾਸ ਹੋਵੇ। ਇਹ ਵਿਧੀ ਵਿਧਾਨ, ਜਿਵੇਂ ਜਸਵੀਰ ਨੇ ਦੱਸਿਆ ਕਿ ਇਹ ਵਿਧੀ ਵਿਧਾਨ ਹੈ ਹੀ ਨਹੀਂ ਹੈਗਾ। ਜੇ ਅਕਾਲ ਤਖਤ ਸਾਹਿਬ ਦੀ ਬਣਤਰ ਵੱਲ ਧਿਆਨ ਦਿੱਤਾ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਨਹੀਂ, ਬਲਕਿ ਅਕਾਲੀ ਦਲ ਜਿਹੜਾ ਹੈ ਉਹ ਜਥੇਦਾਰ ਨਿਯੁਕਤ ਕਰਦਾ ਹੈ। ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ। ਤਾਂ ਸਰਦਾਰ ਨਰੈਣ ਸਿੰਘ ਨੇ ਇਹ ਦੇਖਿਆ ਕਿ ਇਹ ਵਿਧੀ ਵਿਧਾਨ ਹੀ ਨਹੀਂ ਹੈਗਾ, ਤਾਂ 2 ਦਸੰਬਰ ਦੇ ਫੈਸਲਿਆਂ ਵਿੱਚ ਜਿੰਨੇ ਵੱਡੇ ਗੁਨਾਹ ਇਸ ਸੁਖਬੀਰ ਬਾਦਲ ਨੇ ਕੀਤੇ ਨੇ, ਉਹ ਉਹਨਾਂ ਦੇ ਮੁਕਾਬਲੇ ਵਿੱਚ ਜੋ ਸਜ਼ਾ ਦਿੱਤੀ ਗਈ ਉਹ ਬਹੁਤ ਥੋੜੀ ਸੀ। ਤੋ ਉਸ ਸਜ਼ਾ, ਜਿਵੇਂ ਇਹਨਾਂ ਨੇ 40-50 ਸਾਲਾਂ ਦੇ ਵਿੱਚ ਸੰਘਰਸ਼ ਨੂੰ ਵੇਖਿਆ, ਆਪਣੇ ਪਿੰਡੇ ਉੱਤੇ ਹੰਢਾਇਆ, ਵੀ ਇਹ ਜਿਹੜਾ ਫੈਸਲਾ ਹੈ ਉਹ ਉਹਨਾਂ ਨੂੰ ਮਨਜ਼ੂਰ ਨਹੀਂ ਹੋਇਆ। ਤਾਂ ਇੱਕ ਕਲੈਕਟਿਵ ਪ੍ਰੋਟੈਸਟ, ਇੱਕ ਕੌਮ ਦਾ ਸਮੂਹਕ ਰੋਸ, ਉਹਦੀ ਉਹਨਾਂ ਨੇ ਪ੍ਰਤੀਨਿਧਤਾ ਗੋਲੀ ਚਲਾ ਕੇ ਕੀਤੀ। ਔਰ ਜਿਸ ਤਰ੍ਹਾਂ ਤੁਸੀਂ ਵੇਖੋ, ਜਿਸ ਤਰ੍ਹਾਂ ਸਲੋ ਮੋਸ਼ਨ 'ਚ ਜਾ ਰਹੇ ਨੇ, ਜਿਵੇਂ ਮਤਲਬ ਉਹ ਜਾ ਰਹੇ ਨੇ, ਕੋਈ ਇਸ ਤਰ੍ਹਾਂ ਦਾ ਇਰਾਦਾ ਹੀ ਨਹੀਂ ਲੱਗਦਾ। ਉਹ ਇੱਕ ਮੈਸੇਜ ਛੱਡਣਾ ਚਾਹੁੰਦੇ ਸੀ, ਇੱਕ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਭਾਈ ਤੁਸੀਂ ਜੋ ਕੁਝ ਕੀਤਾ ਇੰਨਾ ਗਲਤ ਕੀਤਾ, ਤੇ ਉਹ ਇੱਕ ਮਤਲਬ ਹੋਰਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਸੀ ਕਿ ਜੇ ਕੋਈ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਰੁੱਧ ਜਿਹੜਾ ਇਸ ਤਰ੍ਹਾਂ ਦੀ ਬੇਅਦਬੀ ਕਰੇਗਾ, ਉਹਦਾ ਸੰਘਰਸ਼ ਜਿਹੜਾ ਉਹਦਾ ਹਾਲਤ ਜਿਹੜੀ ਹੈ ਇਸ ਤਰ੍ਹਾਂ ਹੀ ਹੋਏਗੀ। ਤਾਂ ਮੈਂ ਜਿਵੇਂ ਮਤਲਬ ਭਾਈ ਨਰੈਣ ਸਿੰਘ ਚੌੜਾ ਨੂੰ ਵੇਖਿਆ, ਘਰ ਵੀ ਆਉਂਦੇ ਜਾਂਦੇ ਸੀਗੇ, ਗੱਲਾਂ ਕਰਦੇ ਰਹਿੰਦੇ ਸੀਗੇ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੈ, ਜਦੋਂ ਇਹ ਗੱਲ ਚੱਲਦੀ ਸੀ, ਉਹਨਾਂ ਨੂੰ ਗੁੱਸਾ ਇਸ ਗੱਲ ਤੇ ਆਉਂਦਾ ਸੀ ਵੀ ਦੇਖੋ ਵੀ ਸਾਡਾ ਮਤਲਬ ਇਹ ਪਿਓ ਹੈ ਜਿਹੜਾ, ਇਹ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਦੇ ਰਾਖੇ ਬਣੇ ਹੋਏ ਨੇ। ਆਹ ਇੱਕ ਗੱਲ ਸੀ ਜਿਹੜੀ ਉਹਨਾਂ ਦੇ ਦਿਮਾਗ ਵਿੱਚ ਹਰ ਵੇਲੇ ਰਹਿੰਦੀ ਸੀ। ਜਦੋਂ ਵੀ ਇਹ ਗੱਲ ਚੱਲਦੀ ਸੀ, ਉਹ ਸਾਰਾ ਜਿਸਮ ਜਿਹੜਾ ਸੀ ਬੋਇਲ ਕਰਦਾ ਸੀ, ਉਬਲਦਾ ਸੀ। ਤਾਂ ਮੈਂ ਸਮਝਦਾ ਕਿ ਉਹ ਜੋ ਐਕਸ਼ਨ ਹੋਇਆ ਉਹ ਇੱਕ ਤਰ੍ਹਾਂ ਦਾ ਸੰਦੇਸ਼ ਹੀ ਸੀ, ਸੁਨੇਹਾ ਸੀ। ਜਿਵੇਂ ਸਰਦਾਰ ਗੁਰਤੇਜ ਸਿੰਘ ਦੱਸਿਆ, ਬੁੱਕਲ ਮਾਰ ਕੇ ਚਲੇ ਜਾਂਦੇ, ਗੁਰੀਲਾ ਮਤਲਬ ਐਕਸ਼ਨ ਨਹੀਂ ਸੀਗਾ ਹੋਏਗਾ। ਤੋ ਉਸ ਰੋਸ਼ਨੀ ਦੇ ਵਿੱਚ ਜਦੋਂ ਆਪਾਂ ਸਾਰੀ ਸਥਿਤੀ ਨੂੰ ਵੇਖਦੇ ਹਾਂ ਕਿ ਇਹ ਇੱਕ ਬਹੁਪੱਖੀ ਜਿਹੜੀ ਸ਼ਖਸੀਅਤ ਹੈ, ਇਹਨੂੰ ਮਤਲਬ ਕੱਢਣ ਵਾਸਤੇ ਕੀ ਹੈ ਕਿ ਸੁਖਬੀਰ ਬਾਦਲ ਨੂੰ, ਇਹਨਾਂ ਦੀ ਜਿਹੜੀ ਕੰਪਨੀ ਹੈ, ਇਹਨਾਂ ਦੇ ਸਾਰੇ ਬੰਦੇ, ਉਹਨਾਂ ਨੂੰ ਮੁੜ ਕਿਸੇ ਤਰੀਕੇ ਦਾ ਐਸਟੈਬਲਿਸ਼ ਕੀਤਾ ਜਾਵੇ। ਤੋ ਮੈਂ ਸਮਝਦਾ ਕਿ ਜਿਸ ਤਰ੍ਹਾਂ ਉਹਨਾਂ ਦਾ ਇੱਕ ਘੇਰਾ ਬਹੁਤ ਵੱਡਾ, ਉਹਨਾਂ ਉੱਤੇ ਕੋਈ ਵੀ ਕਾਰਵਾਈ ਜਿਹੜੀ ਹੋਊਗੀ, ਖਾਲਸਾ ਪੰਥ ਦਾ ਤਕੜਾ ਵਿਰੋਧ ਕਰੇਗਾ। ਮੈਂ ਨਿੱਜੀ ਤੌਰ ਦੇ ਉੱਤੇ ਵੀ ਆਪਣੇ ਸੋਚਿਆ ਕਿ ਜਿਹੜੀ 4 ਮੈਂਬਰੀ ਕਮੇਟੀ ਬਣਾਈ ਹੈ ਇਹਨਾਂ ਨੇ, ਉਸ ਕਮੇਟੀ ਅੱਗੇ ਪੇਸ਼ ਹੋ ਕੇ ਅਸੀਂ ਸਾਰਾ ਨਰੈਣ ਸਿੰਘ ਚੌੜਾ ਬਾਰੇ ਦੱਸਾਂਗੇ ਕਿ ਪਿਛਲੇ ਸਮੇਂ 'ਚ ਅਸੀਂ ਇਸ ਦੀ ਸ਼ਖਸੀਅਤ ਨੂੰ ਕਿਵੇਂ ਵੇਖਿਆ। ਹੁਣ ਤੁਸੀਂ ਕੁਝ ਕਹਿਣਾ ਹੈ ਆਪਣਾ? ਕੋਈ ਸਵਾਲ ਪੁੱਛ ਲਓ। ਗੁਰਤੇਜ ਜੀ, ਹਮਲੇ ਦੀ ਜਿਹੜੀ ਗੱਲ ਹੋ ਰਹੀ ਆ, ਇਹ ਕਿਹਾ ਜਾ ਰਿਹਾ ਕਿ ਜਿਹੜਾ ਹਮਲਾ ਹੋਇਆ ਉਹ ਸੁਖਬੀਰ ਬਾਦਲ ਤੇ ਨਹੀਂ,
ਉਹ ਚੋਲਾ ਪਾਏ ਬੈਠੇ ਸੇਵਾਦਾਰ ਤੇ, ਯਾਨੀ ਕਿ ਇੱਕ ਸੇਵਾਦਾਰ ਤੇ ਹਮਲਾ ਨਰੈਣ ਸਿੰਘ ਚੌੜਾ ਨੇ ਕੀਤਾ। ਫਿਰ ਉਹ ਗੋਲੀ ਜਾ ਕੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਲੱਗੀ। ਕਹਿੰਦੇ ਜਾਂ ਤਾਂ 84 ਦੇ ਵਿੱਚ ਬਲੂ ਸਟਾਰ ਦੇ ਵਿੱਚ ਗੋਲੀ ਚੱਲੀ ਸੀ ਜਾਂ ਹੁਣ ਗੋਲੀ ਚੱਲੀ ਹੈ ਦਰਬਾਰ ਸਾਹਿਬ। ਨਹੀਂ, ਉਸ ਤੋਂ ਇਲਾਵਾ ਕਈ ਵਾਰੀ ਚੱਲੀਆਂ ਨੇ, ਉਹ ਕਈ ਬਹੁਤ ਸਾਰਾ ਵੇਰਵਾ ਆ ਚੁੱਕਿਆ। ਲੇਕਿਨ ਸਵਾਲ ਇਹ ਨਹੀਂ ਹੈ, ਸਵਾਲ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਸ਼ਰਧਾਵਾਨ ਹੈ ਉਹ ਕਿਸੇ ਧਰਮ ਦੀ ਬੇਰੁਮਤੀ ਕਰ ਸਕਦਾ, ਕਿਸੇ ਧਰਮ ਦੇ ਉੱਤੇ, ਧਰਮ ਦੀ ਇਮਾਰਤ ਦੇ ਉੱਤੇ ਗੋਲੀ ਚਲਾ ਸਕਦਾ। ਆਸਾ ਦੀ ਵਾਰ ਦੇ ਵਿੱਚ ਬਾਰ-ਬਾਰ ਇਹ ਗੱਲ ਕਹੀ ਗਈ ਹੈ ਕਿ ਭਾਈ ਜਿਨ੍ਹਾਂ ਦੇ ਮਨਾਂ ਦੇ ਵਿੱਚ ਸ਼ਰਧਾ ਹੈ ਉਹ ਲੋਕ ਚਾਹੇ ਮੂੰਹੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਪਾਣੀ, ਉਹਨਾਂ ਦੇ ਕੋਲੋਂ ਜੇ ਕੋਈ ਗਲਤੀ ਵੀ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਸਮਝਣਾ ਚਾਹੀਦਾ ਹੈ, ਉਸ ਨੂੰ ਉਸ ਸੰਦਰਭ ਦੇ ਵਿੱਚ ਨਹੀਂ ਸਮਝਣਾ ਚਾਹੀਦਾ ਕਿ ਜਿਸ ਤਰ੍ਹਾਂ ਅਸ਼ਰਧਕ ਦੇ ਕੋਲੋਂ ਕੋਈ ਕੰਮ ਹੁੰਦਾ ਹੈ। ਤਾਂ ਇਹ ਅਸ਼ਰਧਕ ਤਾਂ ਹੈ ਨਹੀਂ, ਸ਼ਰਧਾਵਾਨ ਸਿੱਖ ਹੈ ਔਰ ਅੰਮ੍ਰਿਤਧਾਰੀ ਖਾਲਸਾ ਹੈ। ਇਮਾਰਤਾਂ ਦੇ ਉੱਤੇ ਮੈਂ ਤਾਂ ਇਹ ਕਹਿਣਾ ਵੀ ਕਿਸੇ ਦੀ ਜਿਹੜੀ ਦਰਬਾਰ ਸਾਹਿਬ ਦੇ ਵੱਲ ਕੁਲੈਣੀ ਨਜ਼ਰ ਵੀ ਨਹੀਂ ਹੋਣੀ ਚਾਹੀਦੀ। ਲੇਕਿਨ ਜੇ ਕੋਈ ਸਰਕਮਸਟੈਂਸਸ ਇਸ ਤਰ੍ਹਾਂ ਡਿਮਾਂਡ ਕਰਦੀਆਂ ਨੇ ਜਿਸ ਦੇ ਵਿੱਚ ਕੌਮੀ ਭਲੇ ਵਾਸਤੇ ਇੰਨੀ ਕੁ ਕੁਰਬਾਨੀ ਕਰਨੀ ਪਵੇ ਔਰ ਇੰਨੀ ਕੁ ਗੱਲ ਕਰਨੀ ਪਵੇ ਤਾਂ ਇਹ ਸ਼ਰਧਾਵਾਨ ਸਿੱਖ ਹੈ, ਇਸ ਦੇ ਉੱਤੇ ਕੋਈ ਬਲੇਮ ਨਹੀਂ ਜਾਂਦਾ। ਔਰ ਜਿਹੜੇ ਇਸ ਨੂੰ ਛੇਕਣ ਦੀ ਔਰ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਖਾਲਸਾ ਹਾਂ। ਇਹ ਖਾਲਸਾ ਬ੍ਰਦਰਹੁੱਡ ਹੈ, ਇਸ ਦੇ ਵਿੱਚ ਕੋਈ ਕਿਸ ਦਾ ਬੌਸ ਨਹੀਂ। ਜੇ ਅਕਾਲ ਤਖਤ ਦੇ ਉੱਤੇ ਬਿਠਾਇਆ ਜਿਨ੍ਹਾਂ ਨੂੰ ਸਿੰਘਾਂ ਨੂੰ, ਤਾਂ ਸਾਡੀ ਬਿਹਾਫ ਦੇ ਉੱਤੇ ਬੈਠੇ ਨੇ, ਉਹ ਸਾਡੀ ਆਵਾਜ਼ ਨੂੰ ਉਹਨਾਂ ਨੇ ਮੈਗਨੀਫਾਈ ਕਰਨਾ ਹੈ, ਨਾ ਕਿ ਜਿਨ੍ਹਾਂ ਨੇ ਪੰਥ ਦੇ ਉੱਤੇ ਇੰਨੇ ਜ਼ੁਲਮ ਤਸ਼ੱਦਦ ਕੀਤੇ ਨੇ, ਡਾਕੇ ਮਾਰੇ ਨੇ ਔਰ ਸਾਡੀ ਰਹਿਨੁਮਾਈ ਉੱਤੇ ਤੇ ਇਹ ਸਾਰਾ ਕੁਝ ਕੀਤਾ, ਉਹਨਾਂ ਲੋਕਾਂ ਦੀ ਆਵਾਜ਼ ਨੂੰ ਸੁਣਨਾ। ਸੋ ਇਹ ਸਾਰਾ ਕੁਝ ਉਹਨਾਂ ਨੂੰ ਕੰਸੀਡਰ ਕਰਨਾ ਪਏਗਾ। ਔਰ ਇਹ ਪੰਥ ਜਿਹੜਾ ਹੈ ਉਹ ਸਿਰਫ ਇਹ ਜਿਹੜੇ ਗੁਨਾਹ ਕਰ ਚੁੱਕੇ ਗੁਨਾਹਗਾਰ, ਜਿਨ੍ਹਾਂ ਨੂੰ ਜਿਹੜੇ ਆਪਣੇ ਆਪ ਨੂੰ ਸਾਬਤ ਕਰ ਚੁੱਕੇ ਨੇ, ਇਹਨਾਂ ਦਾ ਪੰਥ ਨਹੀਂ ਹੈ। ਇਹਨਾਂ ਤੋਂ ਅਗਾਂਹ ਵੀ ਬਹੁਤ ਸਾਰਾ ਪੰਥ ਹੈ ਵੱਡਾ। ਅਤੇ ਅਸੀਂ ਲੋਕ ਜਿਹੜੇ ਬਾਹਰ ਵਾਲੇ ਹਾਂ, ਦੂਸਰੇ ਹਾਂ, ਅਸੀਂ ਇਹੋ ਜਿਹੀ ਕਾਰਵਾਈ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਹਨਾਂ ਨੂੰ ਕਰਨ ਦਾ ਕੋਈ ਹੱਕ ਨਹੀਂ। ਔਰ ਕਿਸੇ ਵੀ ਜਿਸ ਇੱਕੋ ਸੂਰਤ ਦੇ ਵਿੱਚ ਜਥੇਦਾਰ ਕੋਲੇ ਅਧਿਕਾਰ ਬਣਦਾ ਹੈ ਕਿਸੇ ਦੇ ਉੱਤੇ ਕਾਰਵਾਈ ਕਰਨ ਦਾ, ਉਹ ਸੂਰਤ ਇਹ ਹੁੰਦੀ ਹੈ ਕਿ ਕਿਸੇ ਅੰਮ੍ਰਿਤਧਾਰੀ ਸਿੱਖ ਨੇ ਕਨਫੈਸ਼ਨ ਕਰਨਾ ਹੈ ਕਿ ਉਸਨੇ ਆਪਣੇ ਅੰਮ੍ਰਿਤ ਦੀ ਰਹਿਤ ਤੋਂ ਉਹ ਤਿੜਕ ਗਿਆ ਅਤੇ ਉਹ ਮੁੜ ਕੇ ਉਸ ਨੂੰ ਆਤਮ ਗਲਾਨੀ ਹੋ ਰਹੀ ਹੈ ਕਿ ਮੈਂ ਕੀ ਕਰ ਬੈਠਾ, ਔਰ ਉਸ ਨੂੰ ਵਾਪਸ ਮੇਲਣਾ ਪੰਥ ਦੇ ਨਾਲ। ਇਸ ਹਾਲਤ ਦੇ ਵਿੱਚ ਉਹ ਜਾਂਦਾ ਹੈ ਪੰਜ ਪਿਆਰਿਆਂ ਕੋਲ, ਚਾਹੇ ਦਰਬਾਰ ਸਾਹਿਬ ਦੇ ਵਿੱਚ ਹੋਵੇ, ਚਾਹੇ ਅਕਾਲ ਤਖਤ 'ਤੇ ਹੋਣ, ਚਾਹੇ ਪਿੰਡ ਦੇ ਗੁਰਦੁਆਰੇ 'ਚ ਹੋਣ, ਔਰ ਉਹਨਾਂ ਨੂੰ ਕਹਿੰਦਾ ਹੈ ਕਿ ਜੀ ਤੁਸੀਂ ਮੈਨੂੰ ਦੁਬਾਰੇ ਮੇਰੀ ਸ਼ੁੱਧੀ ਕਰਕੇ, ਆਤਮ ਸ਼ੁੱਧੀ ਕਰਕੇ ਅਤੇ ਮੈਨੂੰ ਤੁਸੀਂ ਦੁਬਾਰੇ ਪੰਥ ਦੇ ਵਿੱਚ ਮਿਲਾਓ। ਉਸ ਵੇਲੇ ਉਹਨਾਂ ਦਾ ਜੂਰਿਸਡਿਕਸ਼ਨ ਬਣਦਾ ਹੈ। ਵਰਨਾ ਉਹ ਸਾਡੇ ਗੁਰ ਭਾਈ ਆਣਗੇ, ਸਾਰੇ ਦੇ ਸਾਰੇ ਅਸੀਂ ਗੁਰ ਭਾਈ ਹਾਂ। ਕੌਣ ਕਿਸੇ ਨੂੰ ਛੇਕ ਸਕਦਾ ਅਤੇ ਕੌਣ ਕਿਸੇ ਦੇ ਵੱਲ ਕੋਈ ਮੰਦੀ ਨਜ਼ਰ ਕਰਕੇ ਵੀ ਦੇਖ ਸਕਦਾ ਹੈ। ਇਹ ਗੱਲਾਂ ਉਹਨਾਂ ਨੂੰ ਵਿਚਾਰਨੀਆਂ ਪੈਣਗੀਆਂ ਜੇ ਉਹ ਪੰਥ ਦੀ ਰਹਿਤ ਨੂੰ, ਅੰਮ੍ਰਿਤ ਦੀ ਰਹਿਤ ਨੂੰ ਅਤੇ ਪੰਥ ਦੀ ਰੀਤ ਨੂੰ ਜਾਣਦੇ ਨੇ, ਤਾਂ ਉਹਨਾਂ ਨੂੰ ਪਤਾ ਹੋਏਗਾ ਇਹਨਾਂ ਗੱਲਾਂ ਦਾ। ਤੁਸੀਂ ਵੇਖੋ ਨਾ, ਕੌਮ ਦੇ ਵਿੱਚ ਇਸ ਗੱਲ ਦਾ ਵੀ ਗੁੱਸਾ ਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਆ ਨੇ ਪਰਸਨਲ ਅਟੈਕ ਕੀਤੇ ਤੇ ਉਹਨਾਂ ਨੇ ਉਹਨੂੰ 10 ਸਾਲ ਦੇ ਲਈ ਕਮੇਟੀ ਚੋਂ, ਅਕਾਲੀ ਦਲ ਚੋਂ ਖਾਰਜ ਕਰਨ ਦੀ ਗੱਲ ਕਰ ਦਿੱਤੀ। ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਸੀਗੇ ਗਲੀਆਂ 'ਚ ਰੋਲ ਦਿੱਤੇ। ਲੱਖਾਂ ਹਜ਼ਾਰਾਂ ਨੌਜਵਾਨ ਜਿਹੜੇ ਸ਼ਹੀਦ ਹੋਏ ਜਿਨ੍ਹਾਂ ਨੇ ਕੀਤੇ, ਉਹਨਾਂ ਨੂੰ ਇਹਨਾਂ ਨੇ ਪੁਸ਼ਤ ਪਨਾਹੀਆਂ ਕੀਤੇ ਤੇ ਇਹਨਾਂ ਨੂੰ 5 ਦਿਨ ਦੀ ਸਜ਼ਾ। ਮਤਲਬ ਅਸੀਂ ਅਕਾਲ ਤਖਤ ਤੇ ਉਂਗਲ ਨਹੀਂ ਚੱਕਦੇ ਜਾਂ ਉਹਨਾਂ ਤੇ ਅਸੀਂ ਨਹੀਂ ਗੱਲ ਕਰਦੇ, ਚਲੋ ਸਿੰਘ ਸਾਹਿਬਾਂ ਤੇ ਵੀ ਅਸੀਂ ਨਹੀਂ ਕਰਦੇ, ਪਰ ਘੱਟੋ ਘੱਟ ਇਹ ਇੱਕ ਲੈਵਲ ਤੇ ਹੋਣਾ ਚਾਹੀਦਾ ਨਾ ਸਜ਼ਾ ਦੇਣ ਦਾ, ਵੀ ਕਿਹਨੂੰ ਕਿਹੜੀ ਸਜ਼ਾ ਕਿੰਨੀ ਮਿਲਣੀ ਚਾਹੀਦੀ ਹੈਗੀ ਆ। ਇਹਨਾਂ ਨੂੰ ਉਲਟਾ ਫਿਰ ਦੁਬਾਰਾ ਸਾਡੇ ਸਿਰ ਤੇ ਬਿਠਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਉਲਟਾ ਤੁਸੀਂ ਸਗੋਂ ਜਿਹੜੇ ਅਸਲੀ ਰਾਖੇ ਨੇ ਕੌਮ ਦੇ, ਜਾਂ ਲਾ ਲਓ ਕਿ ਜਿਹੜੇ ਕੌਮ ਨੂੰ ਰਹਿਨੁਮਾਈ ਦੇ ਰਹੇ ਨੇ, ਉਹਨਾਂ ਨੂੰ ਪੰਥ 'ਚੋਂ ਛੇਕਣ ਦੀਆਂ ਗੱਲਾਂ ਕਰਦੇ ਆ, ਅਤੇ ਜਿਹੜੇ ਗੁਨਾਹਗਾਰ ਨੇ ਉਹਨਾਂ ਦੀ ਪੁਸ਼ਤ ਬਣਾਈ ਦੁਬਾਰਾ ਫੇਰ ਹੋ ਰਹੀ ਹੈਗੀ ਹੈ ਇਸੇ ਤਰੀਕੇ ਨਾਲ ਹੀ। ਸੋ ਅਸੀਂ ਇਸ ਗੱਲ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਇਹ ਨਾ ਸਾਡੇ ਨਿਸ਼ਾਨੇ ਜਿਹੜੇ ਨੇ ਉਹਨਾਂ ਨੂੰ ਦੁਸ਼ਮਣ ਵਾਲੀ ਰਹਿਣ ਦਿਓ, ਆਪਣਿਆਂ ਵਾਲਿਆਂ ਵੱਲ ਨਾ ਮੋੜਨ ਦਿਓ।
ਤੇ ਅਸੀਂ ਸਾਰਾ ਕੁਝ ਜਾਣਦੇ, ਅਸੀਂ ਕੁਝ ਭੁੱਲੇ ਨਹੀਂ ਕਿ ਨਾ ਅਸੀਂ ਕੁਝ ਛੱਡਿਆ ਤੇ ਨਾ ਅਸੀਂ ਕੁਝ ਭੁੱਲੇ ਹੈਗੇ ਆ। ਜੇ ਅਸੀਂ ਚਲਾਉਣੇ ਜਾਣਦੇ ਤਾਂ ਅਸੀਂ ਛੱਡੇ ਹੋਏ ਆ, ਅਸੀਂ ਉਹਨਾਂ ਨੂੰ ਇਹ ਨਹੀਂ ਵੀ ਅਸੀਂ ਚਲਾਉਣੇ ਭੁੱਲ ਗਏ ਆ। ਇਸ ਕਰਕੇ ਮੇਰੀ ਤੇ ਇਹੀ ਸਿੰਘ ਸਾਹਿਬ ਨੂੰ ਵੀ ਇਹੀ ਬੇਨਤੀ ਆ ਵੀ ਉਹ ਤੁਸੀਂ ਜਿਹੜਾ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਜਾਂ ਜਿਹੜਾ ਇਹਨਾਂ ਨੇ ਮਤਾ ਪਾਇਆ ਕੋਈ ਵੀ ਉਹਨੂੰ ਛੇਕਣ ਦਾ, ਉਹਦੇ ਤੇ ਗੌਰ ਕੀਤਾ ਜਾਵੇ ਤੇ ਉਸ ਦੇ ਉੱਤੇ ਕੋਈ ਵੀ ਐਕਸ਼ਨ ਨਾ ਲਿਆ ਜਾਵੇ। ਸਰ ਮੇਰਾ ਤੁਹਾਡੇ ਤੋਂ ਸਵਾਲ ਹੈ ਜੀ, ਅਕਾਲੀ ਦਲ ਬਾਰ-ਬਾਰ ਇਹ ਗੱਲ ਕਹਿ ਰਿਹਾ ਹੈ ਕਿ ਕਾਫੀ ਦਿਨ ਉਹ ਕਿਉਂਕਿ ਘੁੰਮਦੇ ਫਿਰਦੇ ਰਹੇ ਸੀਗੇ, ਉਹਨਾਂ ਨੇ ਕਾਫੀ ਸਾਰੀਆਂ ਵੀਡੀਓਜ਼ ਵੀ ਜਾਰੀ ਕੀਤੀਆਂ, ਉਹਨਾਂ ਨੇ ਖਾਸ ਤੌਰ ਤੇ ਦਿਖਾਈਆਂ ਨੇ ਆਪਣੀ ਪ੍ਰੈਸ ਕਾਨਫਰੰਸਿਸ ਦੇ ਵਿੱਚ। ਵਿਕਰਮ ਮਜੀਠੀਆ ਬਾਰ-ਬਾਰ ਪ੍ਰੈਸ ਕਾਨਫਰੰਸਿਸ ਕਰ ਰਹੇ ਨੇ, ਲਗਾਤਾਰ 2-3 ਉਹਨਾਂ ਨੇ ਕੀਤੀਆਂ। ਉਹ ਵੀਡੀਓ ਸ਼ੋਅ ਕਰ ਰਹੇ ਨੇ, ਕਹਿੰਦੇ ਜੀ ਦੇਖੋ ਐਸ ਗੈਲਰੀ 'ਚ ਘੁੰਮ ਰਹੇ ਸੀ, ਇੱਦਾਂ ਘੁੰਮ ਰਹੇ ਸੀ, ਸੁਖਬੀਰ ਬਾਦਲ ਉਹਨਾਂ ਦੇ ਮਗਰ ਭਗਤ ਸੀਗੇ। ਉਹਨਾਂ ਦਾ ਕਹਿਣਾ ਸੀ ਕਿ ਉਹ ਵੈਲ ਪਲਾਨਡ ਸੀਗੇ, ਨਾਲ ਹੀ ਉਹਨਾਂ ਨੇ ਪੁਲਿਸ ਆਫੀਸਰ ਨੇ ਉਹਨਾਂ ਨਾਲ ਵੀ ਉਸ ਚੀਜ਼ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਚੀਜ਼ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ? ਸਰਕਾਰ ਨਾਲ ਇਹ ਨਾਲ ਹੀ ਸਵਾਲ ਲੈ ਲਿਓ, ਕਿਹਨੂੰ ਪੁੱਛਿਆ? ਸਰਕਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ ਮੈਨੂੰ ਸਾਰੀ ਸ਼ਹਿਰ ਦੇ ਵਿੱਚ। ਨਹੀਂ ਦੇਖੋ, ਗੱਲ ਇਹ ਹੈਗੀ ਕਿ ਜਿਹੜਾ ਇਹ ਕਹਿੰਦੇ ਨੇ ਜੀ ਉੱਥੇ ਘੁੰਮ ਰਿਹਾ ਸੀਗਾ, ਦਰਬਾਰ ਸਾਹਿਬ ਹੈ, ਸਾਰੇ ਲੋਕ ਜਾਂਦੇ ਨੇ। ਨਾਰਾਇਣ ਸਿੰਘ ਅਮੂਮਨ ਦਰਬਾਰ ਸਾਹਿਬ ਆਉਂਦਾ ਰਹਿੰਦਾ, ਸਾਡਾ ਵੀ ਦਿਲ ਕਰਦਾ ਜਾਣ ਦਾ, ਹਰ ਇੱਕ ਇਨਸਾਨ ਜਿਸ ਵੇਲੇ ਵੀ ਕੋਈ ਮੌਕਾ ਬਣਦਾ ਉੱਥੇ ਜਾਂਦਾ ਹੈ। ਇਹ ਘਟਨਾਕ੍ਰਮ ਹੋ ਰਿਹਾ ਸੀਗਾ, ਇਤਿਹਾਸ ਲਿਖਿਆ ਜਾ ਰਿਹਾ ਸੀ। ਉਹ ਇੱਕ ਇਤਿਹਾਸਕਾਰ ਬੰਦਾ ਹੈ, ਕੰਟੈਂਪਰੇਰੀ ਹਿਸਟਰੀ ਦੇ ਉੱਤੇ ਕਿਤਾਬਾਂ ਲਿਖ ਰਿਹਾ ਹੈ, ਉਹ ਉਸ ਦੇ ਵਿੱਚ ਇੰਟਰਸਟਿਡ ਆ, ਜਾਏਗਾ ਜ਼ਰੂਰ, ਅੱਖੀਂ ਦੇਖੇਗਾ ਕੀ ਹੋ ਰਿਹਾ, ਉਸ ਹਰ ਇੱਕ ਜਿਹੜੇ ਐਕਸ਼ਨ ਹੋ ਰਹੇ ਨੇ ਉਹਨਾਂ ਨੂੰ ਓਬਜ਼ਰਵ ਕਰੇਗਾ, ਉਹਨਾਂ ਦੇ ਉੱਤੇ ਤਬਸਰਾ ਕਰੇਗਾ, ਉਹਨਾਂ ਨੂੰ ਮਨਨ ਕਰੇਗਾ ਆਪਣੇ ਮਨ ਦੇ ਵਿੱਚ, ਔਰ ਉਹਨਾਂ ਦੇ ਜਿਹੜੇ ਨਤੀਜੇ ਨਿਕਲ ਸਕਦੇ ਨੇ ਉਹਨਾਂ ਤੋਂ ਧਿਆਨ ਕਰੇਗਾ। ਇਹਦੇ 'ਚ ਕੀ ਅਲੋਕਾਰੀ ਗੱਲ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਘੁੰਮ ਰਿਹਾ ਸੀ। ਦਰਬਾਰ ਸਾਹਿਬ ਮੇਰਾ ਵੀ ਹੈ, ਦਰਬਾਰ ਸਾਹਿਬ ਨਾਰਾਇਣ ਸਿੰਘ ਦਾ ਵੀ ਹੈ, ਦਰਬਾਰ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਵੀ ਹੈ। ਉੱਥੇ ਕੋਈ ਜਾਵੇ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ? ਦੂਸਰਾ ਜਿਹੜਾ ਇਹ ਰੈਕੀ ਦਾ ਕੋਈ ਸਵਾਲ ਨਹੀਂ ਹੈ, ਸਾਰਿਆਂ ਨੂੰ ਦਰਬਾਰ ਸਾਹਿਬ ਦੇ ਪ੍ਰਸਰ ਦਾ ਪਤਾ ਹੈ। ਅਸੀਂ ਤਾਂ ਉੱਥੇ ਸਦੀਆਂ ਤੋਂ ਘੁੰਮ ਰਹੇ ਹਾਂ, ਸਾਨੂੰ ਕਿਹੜੀ ਦਰਬਾਰ ਸਾਹਿਬ ਦੀ ਨੁੱਕਰ ਨਹੀਂ ਪਤਾ ਕਿ ਅਸੀਂ ਰੈਕੀ ਕਰਨੀ ਹੈ। ਅਤੇ ਫਿਰ ਰੈਕੀ ਕਰਕੇ ਉਸ ਇੱਕ ਜਿਹੜਾ ਸੀਨ ਉਹ ਚੂਜ਼ ਕਰਦਾ, ਉਹ ਸਾਰਿਆਂ ਸਾਹਮਣੇ ਤਾਂ ਬੈਠਾ ਹੈ। ਉੱਥੇ ਕਾਹਦੀ ਰੈਕੀ ਦੀ ਲੋੜ ਸੀਗੀ ਅਤੇ ਕੀ ਉਸ ਰੈਕੀ ਦਾ ਫਾਇਦਾ ਸੀ ਜਿਹੜੀ ਉਸਨੇ ਕੀਤੀ ਹੈ? ਸਾਰੇ ਬਹਾਨੇ ਬਣਾ ਰਹੇ ਨੇ। ਜਿਵੇਂ ਕਹਿੰਦੇ ਹੁੰਦੇ ਆ ਉਹ ਮਾਸਟਰ ਤਾਰਾ ਸਿੰਘ ਕਹਿੰਦੇ ਟੇਢੀ ਟੁੱਚਰਬਾਜ਼ੀ ਹੈ ਇਹ। ਇਸ ਦੇ ਰਾਹੀਂ ਉਹ ਲੋਕਾਂ ਦੀ ਸਿੰਪਥੀ ਹਾਸਲ ਕਰਨਾ ਚਾਹੁੰਦੇ ਨੇ ਔਰ ਆਪਣੇ ਆਪ ਨੂੰ ਦੁਬਾਰੇ ਪੰਥ ਦੇ ਵਿੱਚ ਰੀਹੈਬਿਲਿਟੇਟ ਕਰਨਾ ਚਾਹੁੰਦੇ ਨੇ, ਜਿਹੜਾ ਕਿ ਕਦੇ ਹੋ ਨਹੀਂ ਸਕਦਾ, ਕਿਉਂਕਿ ਗੁਨਾਹ ਬਹੁਤ ਜ਼ਿਆਦਾ ਵੱਡੇ ਹਨ। ਔਰ ਅੱਜ ਦੇ ਕਿਰਦਾਰ ਤੋਂ ਜੋ ਇਹਨਾਂ ਦਾ ਉਸ ਤੋਂ ਬਾਅਦ ਬੋਲਬਾਣੀ ਹੈ ਅਤੇ ਜੋ ਇਹਨਾਂ ਦਾ ਹਮਲਾਵਰ ਰਵੱਈਆ ਹੈ, ਉਸ ਤੋਂ ਅਸੀਂ ਜਾਣਦੇ ਹਾਂ ਕਿ ਇਹਨਾਂ ਨੇ ਇਹੀ ਕੁਝ ਮੁੜ ਕੇ ਕਰਨਾ ਜੋ ਕੁਛ ਇਹ ਕਰਦੇ ਆਏ ਨੇ। ਇਹਨਾਂ ਨੇ ਇੱਕ ਵੀ ਹੁਕਮ ਸਿੰਘ ਸਾਹਿਬਾਨ ਦਾ ਨਹੀਂ ਮੰਨਿਆ, ਨਾ ਤਾਂ ਆਪਣੇ ਅਸਤੀਫੇ ਦਿੱਤੇ। ਇਹਨਾਂ ਨੂੰ ਕੋਈ ਦਿਲੋਂ ਪਛਤਾਵਾ ਨਹੀਂ ਹੈਗਾ। ਉਹ ਸਾਰਾ ਕੁਝ ਇਹਨਾਂ ਦੀਆਂ ਜਿਹੜੀਆਂ ਹੋਣ ਵਾਲੀਆਂ ਮੀਟਿੰਗਾਂ ਹੋ ਰਹੀਆਂ ਨੇ ਜਾਂ ਜੋ ਵੀ ਇਹਨਾਂ ਦੇ ਬਿਹੇਵੀਅਰ ਹੈ, ਉਹ ਤੋਂ ਸਾਫ਼ ਨਜ਼ਰ ਆਉਂਦਾ ਕਿ ਇਹਨਾਂ ਨੂੰ ਕੋਈ ਪਛਤਾਵਾ ਨਹੀਂ। ਇਹ ਜਸਟ ਇੱਕ ਡਰਾਮਾ ਖੇਡ ਰਹੇ ਹੈਗੇ ਨੇ ਉੱਥੇ ਬੈਠ ਕੇ, ਹੋਰ ਇਹਨਾਂ ਨੂੰ ਕਿਸੇ ਗੱਲ ਦਾ ਕੋਈ ਪਛਤਾਵਾ ਨਹੀਂ। ਮੈਂ ਇੱਕ ਮਿੰਟ ਪਲੀਜ਼, ਤੁਸੀਂ ਜਿਹੜਾ ਸਵਾਲ ਕੀਤਾ ਧਰਮ ਸਿੰਘ ਤੇ ਹਰਪਾਲ ਸਿੰਘ ਦੋ। ਧਰਮ ਸਿੰਘ ਜਿਹੜਾ ਹੈ, ਤੁਹਾਨੂੰ ਪਤਾ ਜਦੋਂ ਇਹਨਾਂ ਨੂੰ ਗਾਰ ਦੇ ਵਿੱਚ ਉਹ ਨਾਲ ਇਹ DSP ਹੁੰਦਾ ਸੀ ਡੇਰਾ ਬਾਬਾ ਨਾਨਕ, ਤੇ ਨੈਚੁਰਲੀ ਇਹਨਾਂ ਦਾ ਘਰ ਵੀ ਉੱਥੇ ਹੀ ਹੈ ਚੌੜਾ ਉਹਨਾਂ ਦਾ, ਤੇ ਇਹ ਗਾਰ ਦੇ ਵਿੱਚ ਨਾਲ ਜਾਂਦੇ ਸੀ। ਨੈਚੁਰਲੀ ਬਹੁਤ ਸਾਰੀ ਮਤਲਬ ਜਾਣ ਪਛਾਣ ਉਸ ਵੇਲੇ ਹੋ ਜਾਂਦੀ। ਉਸ ਵੇਲੇ ਉਹਨਾਂ ਦੀ ਵਾਈਫ ਜਿਹੜੀ ਹੈ ਉਹ ਬਾਹਰ ਗਈ ਹੋਈ ਸੀ ਔਰ ਇਹ ਕੁਦਰਤੀ ਉਹ ਮਤਲਬ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ। ਇਸੇ ਤਰ੍ਹਾਂ ਹੀ ਹਰਪਾਲ ਸਿੰਘ ਹਾਰਡਲੀ 1 ਮਿੰਟ, 1 ਮਿੰਟ ਹੀ ਸਿਰਫ ਉਹਨੂੰ ਮਿਲੇ ਨੇ, ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ ਔਰ ਉਸ ਨੂੰ ਇੱਕ ਕੌਨਸਪੀਰੇਸੀ ਦੇ ਲੈਵਲ ਤੇ ਲਿਆ ਜਾ ਰਿਹਾ। ਔਰ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਮਜੀਠੀਆ ਸਾਹਿਬ ਬੋਲ ਰਹੇ ਨੇ, ਜਿਵੇਂ ਗੱਲਾਂ ਕਰ ਰਹੇ ਨੇ, ਪਿੱਛੇ ਕੋਈ ਸਾਜ਼ਿਸ਼ ਹੈ। ਤਾਂ ਮੈਂ ਇਹ ਅਖਬਾਰਾਂ ਵਿੱਚ ਹੀ ਆਉਂਦਾ ਲੋਨ ਵੁਲਫ, ਉਹ ਇਕੱਲਾ ਹੀ ਹੈ, ਮਤਲਬ ਜਿਵੇਂ ਮੈਂ ਉਹਨੂੰ ਸਮਝਿਆ ਉਹ ਆਪਣੀ ਗੱਲ ਦਿਲ ਦੀ ਗੱਲ ਕਦੇ ਨਹੀਂ ਦੱਸਦਾ ਸੀ, ਆਪਣੇ ਦਿਲ 'ਚ ਰੱਖਦਾ ਸੀ। ਔਰ ਇਹ ਇਕੱਲਾ ਹੀ ਉਹਦਾ ਹੀ ਰੋਸ ਹੈ, ਕੌਮ ਦੀ ਉਹ ਪ੍ਰਤੀਨਿਧਤਾ ਕੀਤੀ ਹੈ। ਮੇਰਾ ਆਖਰੀ ਸਵਾਲ ਸ਼ਾਇਦ ਇੱਕ ਤੁਸੀਂ ਕੰਬਾਈਨ ਕਰ ਦੋਗੇ, ਇਹਦਾ ਮਤਲਬ ਇਹ ਹੈ ਕਿ ਤੁਸੀਂ ਜਾਇਜ਼ ਠਹਿਰਾ ਰਹੇ ਹੋ ਕਿ ਜੇ ਗੋਲੀ ਚੱਲੀ ਹੈ, ਜੇ ਸੁਖਬੀਰ ਬਾਦਲ ਦੇ ਲੱਗ ਵੀ ਜਾਂਦੀ ਤਾਂ ਉਹ ਜਾਇਜ਼ ਹੈ? ਦੇਖੋ, ਲੱਗ ਜਾਣ ਦੀ ਤਾਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਬੀਬਾ, ਤੁਸੀਂ ਕਹਿ ਰਹੇ ਹੋ, ਹੁਣ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਪਤਾ ਹੋਊਗਾ। ਲੇਕਿਨ ਅਸੀਂ ਤਾਂ ਸਮਝਦੇ ਹਾਂ ਵੀ ਕਿਸੇ ਜਾਨਵਰ ਦਾ, ਕਿਸੇ ਚਿੜੀ ਦਾ ਮਾਰਿਆ ਜਾਣਾ ਵੀ ਮਾੜੀ ਚੀਜ਼ ਹੈ। ਅਸੀਂ ਤਾਂ ਇਹ ਕਹਿੰਦੇ ਹਾਂ ਕਿਸੇ ਦੇ ਇਨਸਾਨ ਦਾ ਕੀ ਹੈ, ਕਿਸੇ ਜਾਨਵਰ ਦੇ ਉੱਤੇ ਵੀ ਗੋਲੀ ਨਹੀਂ ਲੱਗਣੀ ਚਾਹੀਦੀ। ਔਰ ਖ਼ਾਸ ਤੌਰ ਦੇ ਉੱਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਤਾਂ
ਕਿਤੇ ਇਹੋ ਜਿਹੀ ਗੱਲ ਸੋਚੀ ਵੀ ਨਹੀਂ ਜਾਣੀ ਚਾਹੀਦੀ। ਲੇਕਿਨ ਇੱਕ ਕੌਮ ਦੀ ਕਿਸਮਤ ਦਾਅ ਦੇ ਉੱਤੇ ਲੱਗੀ ਹੋਈ ਹੈ, ਉਸ ਦੇ ਵਿੱਚ ਇੱਕ ਵੱਡਾ ਸੁਨੇਹਾ ਚਾਹੀਦਾ ਹੈ। ਔਰ ਉਹ ਵੱਡਾ ਸੁਨੇਹਾ ਕਿਸ ਤਰ੍ਹਾਂ ਦੇਣਾ ਚਾਹੁੰਦਾ ਸੀ, ਉਹ ਸਿਰਫ ਮੇਰੇ ਖਿਆਲ ਦੇ ਵਿੱਚ ਉਹ ਉੱਥੇ ਗੋਲੀ ਦਾਗ ਕੇ ਦੱਸਣਾ ਚਾਹੁੰਦਾ ਸੀ ਕਿ ਇਹ ਸੁਨੇਹਾ ਮੇਰਾ ਸਾਰੇ ਪਾਸੇ ਪਹੁੰਚ ਜਾਏ। ਇਸ ਤੋਂ ਜ਼ਿਆਦਾ ਕੋਈ ਇਫੈਕਟਿਵ ਮੈਥਡ ਉਸ ਦੇ ਕੋਲੇ ਨਹੀਂ ਸੀ। ਕੀ ਕੋਈ ਵੇ ਨਹੀਂ ਹੋ ਸਕਦਾ ਸੀ, ਕਿਉਂਕਿ ਅਕਾਲ ਤਖਤ ਸਾਹਿਬ ਨੇ ਤਨਖਾਹ ਲਾਈ ਸੀ ਸਾਰਿਆਂ ਨੂੰ, ਉੱਥੇ ਪੇਸ਼ ਹੋਏ ਔਰ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਿੱਖੀ ਦੇ ਵਿੱਚ ਸੁਪਰੀਮ ਕੋਰਟ ਮੰਨਿਆ ਗਿਆ ਹੈਗਾ, ਤੇ ਉਸ ਤੋਂ ਬਾਅਦ ਕੋਈ ਹੋਰ ਰਸਤਾ ਨਹੀਂ ਸੀ, ਉਸ ਦਾ ਵੇਟ ਨਹੀਂ ਚੀਜ਼ਾਂ ਦੀ ਕਰਨੀ ਚਾਹੀਦੀ। ਜਿਨ੍ਹਾਂ ਲੋਕਾਂ ਨੂੰ ਜਿਹੜੇ ਤੁਸੀਂ ਅਕਾਲ ਤਖਤ ਦੇ ਰਸਤੇ ਦੀ ਗੱਲ ਕਰਦੇ ਆ, ਜਦੋਂ 1700 ਤਕਰੀਬਨ 45 ਚ ਮੱਸਾ ਰੰਗੜ ਅੰਦਰ ਬੈਠਾ ਸੀ ਤੇ ਸੁੱਖਾ ਸਿੰਘ ਮਤਾਬ ਸਿੰਘ ਆਏ ਆ ਤੇ ਉਹਨੂੰ ਵੱਢ ਕੇ ਲੈ ਗਏ, ਤੇ ਉਦੋਂ ਵੀ ਦਰਬਾਰ ਸਾਹਿਬ ਦੇ ਵਿੱਚੇ ਸੀ, ਤੇ ਉਦੋਂ ਅਕਾਲ ਤਖਤ ਦਾ ਜਥੇਦਾਰ ਕਿੱਥੇ ਸੀ? ਦੇਖੋ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਤਨਖਾਹ ਲਾਈ ਹੈ, ਉਹਨਾਂ ਨੇ ਤਨਖਾਹ ਮੰਨੀ ਕਿਹੜੀ ਹੈ? ਆਹ ਹੈ ਜੇ ਤਨਖਾਹ ਦੇ ਹੁਕਮ ਜਿਹਦੇ ਤਨਖਾਹ ਮੰਨ ਲਈ ਫਿਰ ਤਾਂ ਤੁਸੀਂ ਕਹੋ। ਜਦੋਂ ਲਗਾਤਾਰ ਤਖਤ ਸਾਹਿਬਾਨਾਂ ਤੇ ਜਾਂ ਗੁਰੂ ਘਰਾਂ ਤੇ ਜਾ ਕੇ 3 ਘੰਟੇ ਜੋ ਉਹਨਾਂ ਨੂੰ ਕਿਹਾ ਗਿਆ, ਹੁਕਮਨਾਮਾ ਲਾਇਆ ਗਿਆ, ਹੁਕਮਨਾਮਾ ਇਹ ਵੀ ਲਾਇਆ ਗਿਆ ਕਿ ਭਾਈ ਤੁਸੀਂ ਸਾਰੇ ਅਯੋਗ ਹੋ। ਸਮਾਂ ਮੰਗ ਲਿਆ ਗਿਆ ਜੀ, ਕਹਿੰਦੇ ਨਹੀਂ ਉਹਨਾਂ ਨੂੰ ਕਿਹਾ 3 ਦਿਨਾਂ ਦੇ ਅੰਦਰ ਅਸਤੀਫੇ ਮਨਜ਼ੂਰ ਕਰਨੇ ਆ। ਅਕਾਲ ਤਖਤ ਦੇ ਦੁਬਾਰਾ ਫੈਸਲਾ ਥੋੜੀ ਹੁੰਦਾ, ਆ 3 ਦਿਨ ਦਾ ਨੈਤਿਕ 3 ਦਿਨਾਂ ਦੇ ਅੰਦਰ ਇਹ ਫੈਸਲੇ ਕਰਨੇ ਆ। 3 ਦਿਨ ਦੇ ਅੰਦਰ ਚ ਫੈਸਲਾ ਦਿੱਤਾ ਹੋਇਆ ਉਹਨਾਂ ਨੇ। ਨਹੀਂ, ਜਦੋਂ 3 ਦਿਨਾਂ ਦੇ ਅੰਦਰ ਉਹਨਾਂ ਨੇ ਅਸਤੀਫੇ ਮਨਜ਼ੂਰ ਕਰਨੇ, ਫਿਰ ਮਨਜ਼ੂਰ ਕਿਉਂ ਨਹੀਂ ਕੀਤੇ? ਉਹਨਾਂ ਨੇ ਕੋਈ ਹੁਕਮ ਅਕਾਲ ਤਖਤ ਦਾ ਨਹੀਂ ਮੰਨਿਆ। ਸਮਾਂ ਮੰਗਣਾ ਗਲਤ ਹੈ, ਤੁਸੀਂ ਕਹਿ ਰਹੇ ਹੋ। ਬਿਲਕੁਲ ਗਲਤ ਹੈ। ਬਿਲਕੁਲ ਗਲਤ ਆ। ਕੀ ਮਤਲਬ ਉਹਨਾਂ ਦਾ ਸਮਾਂ ਮੰਗਣ ਦਾ? ਫਿਰ ਸਮਾਂ ਦੇਣ ਦੀ ਜਿਹੜੀ ਅਨਾਉਂਸਮੈਂਟ ਹੈ, ਉਹਦੀ ਜਿਹੜੀ ਸਮਾਂ ਮੰਗਣ ਦੀ ਤਾਂ ਜਿਹੜੀ ਅਨਾਉਂਸਮੈਂਟ ਹੈ ਕਿ ਅਸੀਂ ਸਮਾਂ ਮੰਗਿਆ, ਸਾਨੂੰ ਸਮਾਂ ਦੇਤਾ, ਉਹ ਅਕਾਲ ਤਖਤ ਨੇ ਨਹੀਂ ਕੀਤੀ, ਉਹਨਾਂ ਨੇ ਆਪ ਹੀ ਕੀਤੀ ਹੈ। ਅਸਲੀਅਤ ਕੀ ਹੈ ਸਾਨੂੰ ਪਤਾ ਲੱਗ ਜਾਏਗਾ ਹੌਲੀ ਹੌਲੀ। ਅਕਾਲ ਤਖਤ ਦਾ ਹੁਕਮਨਾਮਾ ਤਾਂ ਸਾਹਮਣੇ ਪਿਆ, ਆਹ ਹੁਕਮਨਾਮੇ ਪਏ ਸਾਹਮਣੇ, ਜਿਹਦੇ 3 ਦਿਨ ਦਾ ਲਿਖਿਆ ਹੋਇਆ। ਬਾਰ-ਬਾਰ 20 ਦਿਨ ਦਾ ਤਾਂ ਕੋਈ ਦਿੱਤਾ ਹੀ ਨਹੀਂ ਅਜੇ ਤੱਕ। ਫਿਰ ਅਕਾਲ ਤਖਤ ਸਾਹਿਬ ਸਿਊ ਮੋਟੋ ਕਿਉਂ ਨਹੀਂ ਲੈ ਰਹੇ ਇਸ ਚੀਜ਼ ਤੇ? ਤੁਹਾਨੂੰ ਇਹ ਅਕਾਲ ਤਖਤ ਨੂੰ ਪੁੱਛੋ, ਡਰਾਮੇ ਦੀ ਗੱਲ ਕੀਤੀ, ਅਕਾਲ ਤਖਤ ਨੂੰ ਪੁੱਛੋ ਨਾ ਜਾ ਕੇ। ਸਕ੍ਰਿਪਟ ਉੱਥੇ ਰਚੀ ਗਈ ਹੈ ਬੈਠ ਕੇ। ਇਹ ਤਾਂ ਅਕਾਲ ਤਖਤ ਨੂੰ ਨਹੀਂ, ਇਹ ਤਾਂ ਉਹ ਜਾਣਦੇ ਆ ਨਾ ਬੈਟਰ, ਪਰ ਜੋ ਸਾਨੂੰ ਦਿਸ ਰਿਹਾ ਸੀ ਤੇ ਉਹ ਗੱਲ ਦੱਸ ਰਹੇ। ਅਸੀਂ ਤਾਂ ਉਹ ਗੱਲ ਕਰਨੀ ਹੈ। ਸਾਨੂੰ ਇੱਕ ਸਵਾਲ ਹੋਰ ਆਉਂਦਾ ਕਿ ਜਦੋਂ ਖਾਸ ਕਰਕੇ ਜਿਹਨੂੰ ਅਸੀਂ ਬਾਗੀ ਧੜਾ ਕਹਿੰਦੇ ਆ, ਬਾਗੀ ਧੜੇ ਨੇ ਇਹ ਸ਼ਿਕਾਇਤ ਦਿੱਤੀ ਸੀ ਜਿਸ ਤੇ ਸਾਰਾ ਪ੍ਰੋਸੀਜਰ ਜਿਹੜਾ ਹੈ ਹੋਇਆ ਸੀਗਾ, ਪ੍ਰੋਸੀਡਿੰਗ ਸਾਰੀ ਹੋਈ ਸੀਗੀ ਸੁਪਰੀਮ ਕੋਰਟ ਜੇ ਮੰਨਿਆ ਜਾਵੇ ਤਾਂ ਸਿੱਖ ਧਰਮ ਦਾ, ਤੇ ਉਹਦੇ ਵਿੱਚ ਫਿਰ ਉਹਨਾਂ ਨੇ ਦੁਬਾਰਾ ਤੋਂ ਇਹ ਗੱਲ ਨਹੀਂ ਕਹਿਣਾ ਸੀ ਵੀ 3 ਦਿਨ ਦੇ ਵਿੱਚ ਤਾਂ ਰਿਜ਼ੋਲਵ ਕਰਨ ਦੀ ਸਾਰੀਆਂ ਗੱਲਾਂ ਕੀਤੀਆਂ ਗਈਆਂ, ਸਭ ਕੁਝ ਕੀਤੀਆਂ ਗਈਆਂ। ਉਹ ਵੀ ਤਾਂ ਇਹ ਤੇ ਕੋਈ ਕਰ ਸਕਦੇ ਆ ਨਾ ਬੀਬਾ, ਇਹ ਮਸਲਾ ਹੁਣ ਨਾ ਬਾਗੀਆਂ ਤੇ ਦਾਗੀਆਂ ਦਾ ਨਹੀਂ ਹੈ, ਇਹ ਮਸਲਾ ਸਾਰੇ ਪੰਥ ਦਾ ਹੈ। ਔਰ ਇਹ ਉਸ ਨੂੰ ਇਹਨਾਂ ਨੇ ਆਪਣੇ ਆਪ ਪੰਥ ਦਾ ਮਸਲਾ ਬਣਾਇਆ। ਜੇ ਇਹਨਾਂ ਬਾਗੀਆਂ ਤੇ ਦਾਗੀਆਂ ਦਾ ਸੀ ਤਾਂ ਕਮਰਾ ਬੰਦ ਕਰਦੇ ਅੰਦਰ ਬੈਠ ਕੇ ਆਪਦਾ ਫੈਸਲਾ ਕਰ ਲੈਂਦੇ। ਉੱਥੇ ਅਕਾਲ ਤਖਤ ਤੇ ਜਾਣ ਦੀ ਕਿਹੜੀ ਲੋੜ ਸੀ? ਉੱਥੇ ਅਸੀਂ ਵੀ ਪਾਰਟੀ ਹਾਂ, ਸਾਰਾ ਪੰਥ, ਸਾਰਾ ਸੰਸਾਰ ਪਾਰਟੀ ਹੈ, ਅਕਾਲ ਤਖਤ ਸਭ ਦਾ ਸਾਂਝਾ ਹੈ। ਤੁਸੀਂ ਹੁਣ ਜਾਓਗੇ ਜੀ ਫਿਰ ਅਕਾਲ ਤਖਤ ਕੋਲ ਦੁਬਾਰਾ ਤੋਂ ਜਥੇਦਾਰ ਸਾਹਿਬ ਨਾਲ ਮਿਲੋਗੇ ਤੁਸੀਂ? ਨਹੀਂ ਜੀ, ਮੈਂ ਤਾਂ ਪਹਿਲਾਂ ਵੀ ਕਦੇ ਨਹੀਂ ਮਿਲਿਆ, ਮੈਂ ਤਾਂ ਜਾਣਦਾ ਨਹੀਂ ਕਿਸੇ ਨੂੰ, ਤੇ ਮੈਂ ਤਾਂ ਹੁਣ ਵੀ ਨਹੀਂ ਜਾਣਾ। ਮੈਂ ਤਾਂ ਤੁਹਾਡੇ ਸਾਹਮਣੇ ਜਿਹੜੀ ਕਿਉਂਕਿ ਤੁਸੀਂ ਲੋਕਾਂ ਦੀ ਆਵਾਜ਼ ਸੁਣਦੇ ਹੋ, ਇਸ ਕਰਕੇ ਮੈਂ ਤੁਹਾਡੇ ਸਾਹਮਣੇ ਉਹ ਗੱਲ ਕਹਿਣੀ ਹੈ ਜਿਹੜੀ ਮੈਨੂੰ ਸੁਝਦੀ ਹੈ, ਜਿਹੜੀ ਮੈਂ ਨਰਾਇਣ ਸਿੰਘ ਦੇ ਕੈਰੈਕਟਰ ਦੇ ਵਿੱਚੋਂ ਸਮਝ ਸਕਦਾ, ਉਹ ਗੱਲ ਕਹਿਣੀ ਹੈ, ਤਾਂ ਕਿ ਉਸ ਦੇ ਬਰਖਲਾਫ ਗਲਤ ਪ੍ਰੋਪੇਗੈਂਡਾ ਨਾ ਹੋਵੇ ਔਰ ਗਲਤ ਧਾਰਨਾਵਾਂ ਬਣਾ ਕੇ ਕਿਸੇ ਗੁਰਸਿੱਖ ਦੇ ਉੱਤੇ ਖਾਮਖਾਹ ਇਲਜ਼ਾਮ ਨਾ ਲਾਏ ਜਾਣ। ਮੈਂ ਤਾਂ ਆਹ ਗੱਲ ਕਰਨੀ ਹੈ। ਕਿਸ਼ਨਪੁਰਾ ਜੀ, ਤੁਸੀਂ ਜਿਹੜੀ ਲਹਿਰ ਦੀ ਗੱਲ ਚੱਲ ਰਹੀ ਹੈ ਉਹਦੇ ਨਾਲ ਵਾਬਸਤਾ ਕਿ ਰਹੇ ਹੋ। ਹੁਣ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਜਾ ਕੇ ਮੰਗ ਕੀਤੀ ਹੈ, ਸਾਡੇ ਦਿਨ ਵਧਾ ਦਿੱਤੇ ਸਨ। ਦੂਸਰਾ, ਸਾਰੀ ਗੱਲਬਾਤ ਇਹ ਤਸਦੀਕ ਕਰ ਰਹੀ ਹੈ ਕਿ ਜਿਹੜੀ ਇਹ ਘਟਨਾ ਹੋਈ ਉਹ ਇੱਕ ਭਾਵਨਾ ਦੇ ਪਹਿਣ 'ਚ ਬਹਿ ਕੇ ਹੋਈ ਹੈ, ਉਹ ਕੋਈ ਗਲਤ ਨਹੀਂ ਸੀ। ਹੁਣ ਤੁਸੀਂ ਇਹ ਦੱਸੋ ਕਿ ਜਿਹੜੀ ਉਹਨਾਂ ਨੇ ਇੱਕ ਸਮਾਂ ਮੰਗਿਆ, ਕੀ ਇਹ ਅਕਾਲ ਤਖਤ ਦੇ ਪੁਰਾਣੇ ਇਤਿਹਾਸ ਦੇ ਵਿੱਚ ਕੋਈ ਐਸੀ ਘਟਨਾ ਹੈਗੀ ਹੈ ਜਿੱਥੇ ਸਮਾਂ ਵਧਾਇਆ ਹੋਇਆ ਅਕਾਲ ਤਖਤ ਨੇ? ਅਕਾਲ ਤਖਤ ਨੇ ਅੱਜ ਤੱਕ ਇਹ ਵਿਧੀ ਵਿਧਾਨ ਹੈਗਾ, ਅਕਾਲ ਤਖਤ ਨੇ ਅੱਜ ਤੱਕ ਕੋਈ ਸਮਾਂ ਵਧਾਇਆ ਨਹੀਂ। ਇਹਨਾਂ ਨੇ ਕੋਈ ਅਕਾਲ ਤਖਤ ਨੂੰ ਐਪਲੀਕੇਸ਼ਨ ਨਹੀਂ ਦਿੱਤੀ ਜਿਹਦੇ ਤੇ ਇਹ ਕਹਿੰਦੇ ਕਿ 3 ਦਿਨ ਦੇ ਸਮੇਂ 'ਚ ਅਸੀਂ ਸੇਵਾ ਕਰ ਰਹੇ ਹਾਂ, ਤੁਸੀਂ ਇਹਦਾ ਸਮਾਂ ਵਧਾਓ। ਆਹ 3 ਦਿਨ ਦਾ ਜਿਹੜਾ ਹੁਕਮਨਾਮਾ ਉੱਥੋਂ ਜਾਰੀ ਹੋਇਆ ਵਾ,
2 ਤਰੀਕ ਨੂੰ ਹੋਇਆ, ਇਹ ਤੁਹਾਡੇ ਸਾਹਮਣੇ ਪਿਆ ਜੀ। ਕੋਈ ਐਪਲੀਕੇਸ਼ਨ ਅੱਜ ਤੱਕ ਇਹ ਦਿਖਾ ਦਿਓ ਕਿ ਜਿਹੜੀ 20 ਦਿਨ ਦੀ ਇੱਕ ਸਟੇਟਮੈਂਟ ਹੈ। ਮੈਂ ਤਾਂ ਉਸ ਦਿਨ ਜਿਸ ਦਿਨ ਇਹ ਸ਼ਨੀਚਰਵਾਰ ਨੂੰ ਮੈਨੂੰ ਇੱਕ ਐਗਜ਼ੈਕਟਿਵ ਦਾ ਮੈਂਬਰ ਮਿਲ ਗਿਆ ਅੰਬ ਸਾਹਿਬ ਕੁਦਰਤੀਓ, ਮੇਰੇ ਨਾਲ ਉਹਦੀ ਗੱਲਬਾਤ ਹੋ ਗਈ, ਉਹਨੇ ਮੈਨੂੰ ਦੱਸ ਦਿੱਤਾ ਕਿ ਆਹ ਅਸੀਂ ਕਰਨ ਲੱਗੇ ਪਰਸੋਂ ਨੂੰ, ਤੇ ਅੱਜ ਅਸੀਂ ਚਿੱਠੀ ਦੇਣ ਗਏ ਹਾਂ ਜਥੇਦਾਰ ਨੂੰ। 5 ਉਹਨਾਂ ਦੇ ਐਗਜ਼ੈਕਟਿਵ ਦੇ ਮੈਂਬਰ ਗਏ, 5 ਮੈਂਬਰ ਦੇਣਗੇ। ਮੈਂ ਕਿਹਾ ਵੀ ਤਾਂ ਕੋਈ ਵਿਧੀ ਵਿਧਾਨ ਹੀ ਨਹੀਂ ਹੈਗਾ। ਕੀ ਤੁਸੀਂ ਕੋਈ ਅਕਾਲ ਤਖਤ ਦੇ ਜਥੇਦਾਰ ਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਸਾਡੇ ਦਿਨ ਵਧਾਏ ਜਾਣ? ਸ਼ਾਮ ਨੂੰ ਮੈਂ ਤਾਂ ਪ੍ਰੋ ਪੰਜਾਬ ਟੀਵੀ ਤੇ ਉਹ ਮੇਰੀ ਫੇਸਬੁੱਕ ਤੇ ਆ ਗਿਆ, ਉਹਦੇ ਨੇ ਦੇਖਿਆ ਕਿ 20 ਤਰੀਕ ਤੱਕ ਵੱਧ ਗਿਆ। ਉਹਦੇ ਕੋਈ ਜਥੇਦਾਰ ਦੀ ਸਟੇਟਮੈਂਟ ਨਹੀਂ ਹੈਗੀ। ਉਹ ਯਾਨੀ ਕਿ ਵੈਸੀ ਇੱਕ ਗੱਲ ਫੈਲਾਈ ਇੱਕ ਐਵੇਂ ਗੱਲ ਹੀ ਫੈਲਾਈ ਜਾ ਰਹੀ ਹੈ। ਅਸਤੀਫਾ ਨਾ ਦੇਣ ਦਾ ਇੱਕ ਅਸਤੀਫਾ ਨਾ ਦੇਣ ਦਾ ਇੱਕ ਉਹਨਾਂ ਨੇ ਫਿਰ ਕਾਰਨ ਬਣਾਇਆ ਇਹ ਹੋਇਆ। ਇਲੈਕਸ਼ਨ ਦੀਆਂ ਤਿਆਰੀਆਂ ਕਰ ਰਹੇ ਨੇ। ਇੱਕ ਮੀਟਿੰਗ ਹੋਈ ਹੈ ਨਾ ਕੋਈ ਸਿੰਘ ਸਾਹਿਬ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਫੈਸਲਾ ਉਹ ਇਕੱਲੇ ਲੈ ਹੀ ਨਹੀਂ ਸਕਦੇ ਫਿਰ। ਮੈਂ ਇਹ ਗੱਲ ਕੱਲ ਵੀ ਸਿੰਘ ਸਾਹਿਬਾਨ ਅਨੰਦਪੁਰ ਸਾਹਿਬ ਕੱਲ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ। ਮੈਂ 300 ਸਾਲਾ ਦੇਖਿਆ 1975 ਚ, ਤੇ ਮੈਂ ਕੱਲ ਵੀ ਉਹਦੇ ਚ ਸ਼ਾਮਲ ਹੋਇਆ ਜਾ ਕੇ। ਜਿਹੜੀ ਗੱਲ ਤੁਸੀਂ ਕਹਿੰਦੇ ਨਾ ਕਿ ਨਰਾਇਣ ਸਿੰਘ ਇਕੱਲੇ ਹੀ ਜਾਂਦਾ, ਮੈਂ ਖੁਦ ਤਖਤ ਤੇ ਜਾਂਦਾ, ਸਾਰੇ ਜਥੇਦਾਰਾਂ ਨੂੰ ਮਿਲਦਾ, ਸਾਰੇ ਪ੍ਰਧਾਨਾਂ ਨੂੰ ਮਿਲਦਾ। ਇਹਦਾ ਮਤਲਬ ਕੀ ਆ? ਸ਼੍ਰੋਮਣੀ ਕਮੇਟੀ ਕਿਹਦੀ ਯਾਰ? ਸਾਡੀ ਹੈ। ਗੁਰਦੁਆਰਾ ਪ੍ਰਬੰਧ ਕਿਹਨੇ ਚਲਾਉਣਾ? ਸਿੱਖਾਂ ਨੇ ਚਲਾਉਣਾ, ਤੇ ਸਿੱਖਾਂ ਦਾ ਪ੍ਰਬੰਧ ਹੈ, ਤੇ ਸਿੱਖ ਪ੍ਰਬੰਧ ਜਾ ਕੇ ਉੱਥੇ ਦੱਸਣਗੇ ਕਿ ਆਹ ਗਲਤੀਆਂ ਤੁਹਾਡੇ ਤੁਸੀਂ ਠੀਕ ਕਰੋ। ਮੈਂ ਅੱਜ ਵੀ ਕਹਿ ਦਿੰਦਾ, ਇਸੇ ਨਰਾਇਣ ਸਿੰਘ ਉਹਨਾਂ ਨੂੰ ਅਕਾਲ ਤਖਤ ਵਾਲਿਆਂ ਜਥੇਦਾਰ ਨੇ ਸਨਮਾਨਿਤ ਕੀਤਾ 6 ਜੂਨ ਨੂੰ, ਜਦੋਂ ਉੱਥੇ ਇਕੱਠ ਹੁੰਦਾ ਹੈ। ਉੱਥੇ ਹੋਰ ਵੀ ਜਿਹੜੇ ਆਉਂਦੇ ਨੇ, ਪਰਿਵਾਰ ਆਉਂਦੇ ਨੇ ਸ਼ਹੀਦਾਂ ਦੇ, ਉਹਦਾ ਇਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ। ਤੁਸੀਂ ਵੇਖੋ 6 ਜੂਨ ਨੂੰ ਤਕਰੀਬਨ ਬਹੁਤ ਸਿੰਘਾਂ ਨੂੰ ਸਾਨੂੰ ਉੱਥੇ ਸਰੂਪੇ ਦਿੱਤੇ ਜਾਂਦੇ ਆ, ਜਿਹੜੇ ਅਸੀਂ ਜਾਂਦੇ ਉੱਤੇ। ਕਦੇ ਉਹਨਾਂ ਨੇ ਇਹ ਨਹੀਂ ਕੀਤਾ ਕਿ ਤੁਸੀਂ ਪੰਥ ਲਈ, ਸਿੱਖਾਂ ਲਈ, ਪੰਜਾਬ ਲਈ ਜੇਲ੍ਹਾਂ ਨਹੀਂ ਕੱਟੀਆਂ। ਚਲੋ ਇੱਕ ਗੱਲ ਹੋਰ, ਸਾਰੀ ਤੁਹਾਡੀ ਗੱਲਬਾਤ ਸਾਰੇ ਸੱਜਣਾਂ ਦੀ ਇਹ ਗੱਲ ਤਸਦੀਕ ਕਰਦੀ ਹੈ ਕਿ ਚੌੜਾ ਸਾਹਿਬ ਜਿਹੜੇ ਹੈਗੇ ਨੇ ਉਹ ਇੱਕ ਚੰਗੇ ਵਿਦਵਾਨ ਬੰਦੇ ਨੇ। ਉਹ ਐਸੀ ਗਲਤੀ ਨਹੀਂ ਕਰ ਸਕਦੇ, ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਨਾ, ਉਹਨਾਂ ਦਾ ਇੱਕ ਤਰੀਕਾ ਸੀ ਜਿਹੜਾ ਵੀ ਉਹਨਾਂ ਨੇ ਆਪ ਦਾ ਵਿਰੋਧ। ਨਾ ਹੀ ਤਾਂ ਉਹਨਾਂ ਨੇ ਦਰਬਾਰ ਸਾਹਿਬ ਵੱਲ ਗੋਲੀ ਚਲਾਈ ਹੈ, ਨਾ ਉਹਨਾਂ ਦੀ ਕੋਈ ਭਾਵਨਾ ਸੀ। ਜੋ ਸਰਾਹ ਕਰਤੇ ਸੀ ਉਹਨਾਂ ਨੇ ਵੀ ਕਹੀ ਹੈ। ਇਹ ਤਾਂ ਇੱਕ ਸਾਡਾ ਇਹ ਗੱਲ ਇਹ ਸੀ ਕਿ ਜੇ ਮੱਸਾ ਰੰਗੜੀ ਦਰਬਾਰ ਸਾਹਿਬ ਜਾ ਕੇ ਬਹਿ ਜੇ ਤੇ ਫਿਰ ਸੁੱਖਾ ਸਿੰਘ ਮਤਾਬ ਸੀ ਕੀ ਕਰਨਗੇ? ਚਲੋ ਸਰ, ਮੇਰਾ ਸਵਾਲ ਹੁਣ ਇਹ ਹੈ, ਅੱਜ ਦੀ ਤਰੀਕ 'ਚ ਉੱਥੇ ਕਬਜ਼ਾ ਮੱਸੇ ਰੰਗੜਾਂ ਦਾ ਹੋਇਆ ਵਾ, ਕਬਜ਼ਾ ਕੀਤਾ ਹੋਇਆ ਉਹਨਾਂ ਨੇ, ਤੇ ਕਬਜ਼ੇ ਦੀ ਤਾਂ ਹਟਾਉਣਾ ਪਊਗਾ ਨਾ। ਇਹ ਤਾਂ ਸਿੱਖਾਂ ਨੇ ਹਟਾਉਣਾ। ਹੈ ਤਾਂ ਅਕਾਲੀ ਦਲ ਨੇ ਮੰਗ ਕੀਤੀ ਹੈ ਲਿਖਤੀ ਰੂਪ 'ਚ ਵੀ ਉਹਨਾਂ ਨੂੰ ਪੰਥ ਚੋਂ ਛੇਕਿਆ ਜਾਵੇ। ਠੀਕ ਹੈ ਜੀ, ਇਹ ਤੁਸੀਂ ਗਲਤ ਕਹਿੰਦੇ ਆ, ਇਹ ਆਪਣੇ ਰਹਿਤ ਮਰਿਆਦਾ 'ਚ ਵੀ ਅਕਾਲੀ ਦਲ ਨੇ ਨਹੀਂ, ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਦੇ 5 ਐਗਜ਼ੈਕਟ ਮੈਂਬਰਾਂ ਨੇ ਕਿਹਾ, ਉਹੀ ਬਾਅਦ ਉਹਨਾਂ ਨੇ 15 ਦੀ ਐਗਜ਼ੈਕਟ ਵਿੱਚ ਪਾਸ ਵਿਰੋਧ ਵੀ ਕੀਤਾ ਕਿ ਇਹ ਨਹੀਂ ਹੋਣੀ ਤੁਹਾਡੇ ਕੋਲ ਫੈਕਟ ਹੋਵੇ ਨਾ, ਅਕਾਲੀ ਦਲ ਨੇ ਨਹੀਂ। ਠੀਕ ਹੈ, ਤੁਸੀਂ ਹੁਣ ਇਸ ਪ੍ਰੈਸ ਜਰੀਏ ਇੱਕ ਆਪਣਾ ਸੰਦੇਸ਼ ਦੇਣਾ ਚਾਹੁੰਦੇ ਵੀ ਇਹ ਚੀਜ਼ ਗਲਤ ਹੈ, ਪਰ ਤੁਸੀਂ ਕਿਤੇ ਨਾ ਕਿਤੇ ਜਿਵੇਂ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਪੰਥ ਚੋਂ ਛੇਕਣ ਦੀ, ਕਿ ਤੁਸੀਂ ਸਾਰੇ ਜਾਂ ਕਿਸੇ ਕੋਈ ਤਰੀਕਾ ਜਥੇਦਾਰ ਸਾਹਿਬ ਕੋਲ ਜਾ ਕੇ ਇਸ ਤਰ੍ਹਾਂ ਦੀ ਗੱਲਾਂ ਕਰੋਗੇ ਜਾਂ ਗੱਲ ਕਰੋਗੇ ਵੀ ਗੱਲ ਮੀਡੀਆ ਥਰੂ ਹੀ ਜਾ ਰਿਹਾ? ਆ ਮੀਡੀਆ ਥਰੂ ਵੀ ਜਾ ਰਹੇ ਆ, ਜਦੋਂ ਮੌਕਾ ਆਏਗਾ ਅਸੀਂ ਦਵਾਂਗੇ ਵੀ। ਅਸੀਂ 29 ਤਰੀਕ ਨੂੰ ਵੀ, ਜਿਹੜਾ 2 ਤਰੀਕ ਨੂੰ ਫੈਸਲਾ ਹੋਣਾ ਸੀ ਕੇਂਦਰੀ ਸਿੰਘ ਸਭਾ ਵੱਲੋਂ, ਅਸੀਂ ਇੱਕ ਲੈਟਰ ਦੇ ਕੇ ਆਏ ਹਾਂ। ਠੀਕ, 29 ਨਵੰਬਰ ਨੂੰ ਦਿੱਤਾ ਸੀ, ਜਿਹੜਾ 2 ਨੂੰ ਫੈਸਲਾ ਹੋਣਾ ਸੀ। ਠੀਕ, ਉਹਦੇ ਸੰਬੰਧੀ ਜੇ ਦਵਾਂਗੇ ਦੁਬਾਰਾ ਫੇਰ ਵੀ। ਠੀਕ, ਇਸ ਤਰ੍ਹਾਂ ਦਾ ਕੋਈ ਵਿਧੀ ਵਿਧਾਨ ਨਹੀਂ ਕਿ ਉਹ ਛੇਕ ਸਕਣ। ਜਿਨ੍ਹਾਂ ਨੂੰ ਵੀ ਉਹ ਛੇਕਦੇ ਨੇ, ਗਲਤ ਛੇਕਦੇ ਨੇ। ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੂੰ ਗਲਤ ਛੇਕਿਆ ਗਿਆ ਜੀ। ਅਸੀਂ ਇੱਕ ਸੰਗਤ ਨੇ, ਖਾਲਸਾ ਪੰਥ ਨੇ ਉਸ ਨੂੰ ਪ੍ਰਵਾਨ ਨਹੀਂ ਕੀਤਾ।